ਜੀ ਅਸਲਾਮ ਵਾਲੇਕਮ ਵੀਰੋ। ਸਾਡੇ ਨਾਲ ਬਹੁਤ ਹੀ ਅਹਿਮ ਔਰ ਬਹੁਤ ਹੀ ਤਗੜੇ ਪੰਜਾਬੀ ਸਾਡੇ ਸਾਡੀ ਸ਼ਾਨ ਨੇ ਜੀ। ਵੱਡੇ ਵੀਰ ਨੇ ਸਾਡੇ। ਔਰ ਮੁਸਲਿਮ ਲੀਗ ਨਵਾਜ਼ ਤੇ ਔਰ ਤਾਰਫ ਦੀ ਤਾਂ ਜ਼ਰੂਰਤ ਹੀ ਨਹੀਂ। ਬਹੁਤ ਤਗੜੇ ਕੈਂਡੀਡੇਟ ਵੀ ਨੇ, ਲੀਡਰ ਵੀ ਨੇ ਔਰ ਬੁਨਿਆਦੀ ਅਰਾਕੀਨ ਚੋਂ ਨੇ। ਮੁਸਲਿਮ ਲੀਗ ਨਵਾਜ਼ ਦੇ ਵਿੱਚ ਜਿੰਨੇ ਵੀ ਲੋਕ ਨੇ, ਅਹਿਮ ਤਰੀਨ ਲੋਕਾਂ ਦੇ ਵਿੱਚੋਂ ਇੱਕ ਸ਼ੇਖ ਰੋਹਿਲ ਅਸਕਰ ਸਾਹਿਬ ਸਾਡੇ ਲਾਹੌਰ ਦੇ, ਔਰ ਸ਼ਾਹ ਹੁਸੈਨ ਦੇ ਹਲਕੇ ਤੋਂ ਜਿੱਤਦੇ ਨੇ ਆਪ। ਤੇ ਅਸਲਾਮ ਵਾਲੇਕਮ ਸ਼ੇਖ ਸਾਹਿਬ, ਬੜੇ ਅਹਿਸਾਨਮੰਦ ਹਾਂ ਜੀ ਤੁਹਾਡੇ, ਤੁਸੀਂ ਟਾਈਮ ਦਿੱਤਾ ਹੈ ਸਾਡੇ ਨਾਲ ਇਸ ਮੌਜੂ ਤੇ ਗੱਲ ਕਰਨ ਵਾਸਤੇ। वालेकुम अस्सलाम जनाब, मेहरबानी कर। ਜੀ ਸਰ। ਸਰ, ਦੋ ਹਿੱਸੇ ਨੇ ਜੀ। ਇੱਕ ਤੇ ਮੌਜੂਦਾ ਜਿਹੜਾ ਪੋਲੀਟੀਕਲ ਸਿਨੈਰੀਓ, ਉਹਦੇ ਉੱਤੇ ਗੱਲ ਕਰਨੀ ਹੈ, ਔਰ ਦੂਸਰੀ ਜਿਹੜੀ ਸਾਡਾ ਇੱਕ ਸਲੋਗਨ ਵੀ ਹੈ ਸਾਡੀ ਤਹਿਰੀਕ ਦਾ, ਪੰਜਾਬ ਨੈਸ਼ਨਲ ਮੂਵਮੈਂਟ ਦਾ, ਅਵਲ ਆਖਰ ਪੰਜਾਬ, ਤੇ ਉਹਦੇ ਬਾਰੇ ਗੱਲ ਕਰਨੀ ਹੈ ਜੀ। ਇਹ ਐਸਾ ਕੁਝ ਮੌਜੂ ਹੈ ਕਿ ਇਹਦੇ ਤੋਂ ਸਾਰੇ ਹੀ ਤਕਰੀਬਨ ਮਤਲਬ ਇੱਕ ਤਰ੍ਹਾਂ ਦਾ ਫਰਾਰ ਹੀ ਹਾਸਿਲ ਕਰਦੇ ਨੇ। ਔਰ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ, ਜਿਹੜੀ ਸਾਡੇ ਨਾਲ ਜੁੜ ਵੀ ਰਹੀ ਹੈ, ਉਹ ਪੁੱਛਣਾ ਚਾਹੁੰਦੀ ਹੈ ਕੁਝ ਬੁਨਿਆਦੀ ਸਵਾਲ ਕਿ ਕੀ ਵਜ੍ਹਾ ਹੈ ਕਿ ਪੰਜਾਬੀ ਜ਼ੁਬਾਨ ਜਿਹੜੀ ਕਿ ਸੂਫੀਆ ਦੀ, ਔਲੀਆ ਅੱਲਾ ਦੀ ਜ਼ੁਬਾਨ ਸੀ, ਉਹਨੂੰ ਕਦੀ ਮੁਸਲਿਮ ਲੀਗ ਨਵਾਜ਼ ਨੇ ਵੀ ਕੰਸੀਡਰ ਨਹੀਂ ਕੀਤਾ ਜੀ, ਤੇ ਨਾ ਹੀ ਦੂਜੀਆਂ ਜਮਾਤਾਂ ਨੇ ਕੰਸੀਡਰ ਕੀਤਾ। ਤੇ ਇੱਕ ਇੱਥੋਂ ਸ਼ੁਰੂ ਕਰਨੇ ਆ ਜੀ, ਇਹ ਬੁਨਿਆਦੀ ਜਿਹਾ ਸਵਾਲ ਦਾ ਜਵਾਬ ਦੇ ਦਿਓ। ਕਾਸ਼ੀ ਸਾਹਿਬ, ਤੁਸੀਂ ਦੋ ਸਵਾਲ ਕੀਤੇ ਨੇ। ਪਹਿਲਾ ਤੁਹਾਡਾ ਸਵਾਲ ਸੀ ਕਿ ਇਸ ਮੁਲਕ ਦੀ ਸਿਆਸਤ, ਪਹਿਲੀ ਗੱਲ ਤੇ ਇਹ ਕਿ ਇਸ ਮੁਲਕ ਦੀ ਸਿਆਸਤ ਅੱਜ ਤੱਕ ਇਸ ਮੁਲਕ ਵਿੱਚ ਹਜ਼ਰਤ ਕਾਇਦ ਆਜ਼ਮ ਦੀ ਰਖਲਤ ਦੇ ਬਾਅਦ ਸਿਆਸਤ ਨਾਂ ਦੀ ਚੀਜ਼ ਇੱਥੇ ਕਦੀ ਨਹੀਂ ਹੋਈ। ਸਹੀ। ਵੈਸੇ ਮੈਂ ਮੁਖਤਸਰ ਦੀ ਗੱਲ ਕਰਦੇ ਤੁਹਾਡੇ ਨਾਲ ਕਿ ਸਿਆਸਤ ਬੜੀ ਖੂਬਸੂਰਤ ਚੀਜ਼ ਹੈ। ਸਿਆਸਤ ਦਾ ਮਕਸਦ ਹੈ ਕਿ ਲੋਕਾਂ ਦੀ ਖਿਦਮਤ ਕਰਨੀ, ਔਰ ਕ੍ਰਾਸ ਦੀ ਬੋਰਡ, ਮਤਲਬ ਬਗੈਰ ਕਿਸੇ ਤਫਰੀਕ ਦੇ। ਉਹਦੇ ਚ ਹਰ ਤਬਕਾ ਫਿਕਰ ਦੇ ਲੋਕ ਮੌਜੂਦ ਹੁੰਦੇ ਨੇ, ਉਹਦੇ ਚ ਹਰ ਫਿਕਾ ਦੇ ਲੋਕ ਮੌਜੂਦ ਹੁੰਦੇ ਨੇ, ਹਰ ਮਜ਼ਹਬ ਦੇ ਲੋਕ ਮੌਜੂਦ ਹੁੰਦੇ ਨੇ। ਉਹ ਇੱਕ ਖਿਦਮਤ ਹੈ ਔਰ ਇਨਸਾਨੀਅਤ ਦੀ ਖਿਦਮਤ ਹੈ। ਇੱਕ ਇਹ ਸਮਝ ਲਓ ਕਿ ਇਸਲਾਮ ਦਾ ਮਜ਼ਬੂਤ ਤਰ ਨੁਕਤਾ ਜਿਹੜਾ ਨਾ ਉਹ ਤੁਹਾਡਾ ਇਹ ਹੈ। ਲੇਕਿਨ ਅਸੀਂ ਉਹ ਬਦਕਿਸਮਤੀ ਨਾਲ ਉਹ ਹਟ ਗਏ ਆਪਣੇ ਰਸਤੇ ਤੋਂ। ਖੈਰ ਐਨੀਵੇ, ਉਹ ਤੇ ਤੁਸੀਂ ਗੱਲ ਕੀਤੀ। ਹੁਣ ਤੁਸੀਂ ਕਰਦੇ ਪੰਜਾਬ ਦੀ ਗੱਲ। ਅਜੀਬ ਜਿਹਾ। ਮੈਂ ਵੈਸੇ ਤੁਹਾਨੂੰ ਮੈਂ ਇਸ ਵਕਤ ਤੁਹਾਡੇ ਨਾਲ ਗੱਲ ਕਰਦੇ, ਅਗਰ ਇਹ ਗੱਲ ਕਹਾਂ ਕਿ ਬੜੀ ਅਜੀਬ ਗੱਲ ਹੈ। ਇਹ ਹਰ ਕਿਸੇ ਦੇ ਸ਼ਖਸ ਦੇ ਨਾਲ ਆਪਣਾ ਤਲਕ ਹੁੰਦਾ ਹੈ, ਜਾਂ ਉਹਦੀ ਆਪਣੀ ਸੋਚ ਹੁੰਦੀ ਹੈ, ਜਾਂ ਉਹਦੀ ਆਪਣੀ ਸਮਝ ਹੈ। ਅੱਛਾ, ਮੈਨੂੰ ਬੜੀ ਅਜੀਬ ਆਦਤ ਹੈ। ਮੇਰੇ ਨਾਲ ਕੋਈ ਅੰਗਰੇਜ਼ੀ ਬੋਲਦਾ ਹੋਵੇ ਨਾ ਤੇ ਮੈਂ ਪੰਜਾਬੀ ਸ਼ੁਰੂ ਕਰ ਦਿੰਦਾ। ਮੈਂ ਉਹਨਾਂ ਅੰਗਰੇਜ਼ੀ 'ਚ ਗੱਲ ਨਹੀਂ ਕਰਦਾ। ਮਤਲਬ ਇਹ ਨਹੀਂ ਆਉਂਦੀ ਹੈ ਐਡੀ ਚੰਗੀ ਨਹੀਂ ਆਉਂਦੀ, ਲੇਕਿਨ ਸਮਝ ਲੈਣਾ। ਕਦੀ ਕਦੀ ਆਪਣਾ ਬੋਲ ਕੇ ਗੁਜ਼ਾਰਾ ਵੀ ਕਰ ਲੈਣਾ। ਲੇਕਿਨ ਜਾਣਬੁੱਝ ਕੇ, ਕਈ ਦਫਾ ਮੈਂ ਜਾਣਬੁੱਝ ਕੇ ਪੰਜਾਬੀ ਬੋਲਣਾ, ਤੇ ਪੰਜਾਬੀ 'ਚ ਮੈਂ ਆਪਣੇ ਆਪ ਨੂੰ ਕਦੀ ਉਹ ਮਹਿਸੂਸ ਨਹੀਂ ਕੀਤਾ ਕਿ ਮੈਂ ਕੋਈ ਗਲਤ ਕਰ ਰਿਹਾ, ਜਾਂ ਮੈਂ ਕੋਈ ਐਸੀ ਗੱਲ ਕਰ ਰਿਹਾ ਜਿਹੜੀ ਕਿ ਨਾ ਹੋਣੀ ਚੀਜ਼ ਹੈ। ਅੱਛਾ, ਦੂਸਰਾ ਇੱਕ ਹੋਰ ਮੈਂ ਤੁਹਾਨੂੰ ਜਨਾਬ ਨੂੰ ਗੁਜ਼ਾਰਿਸ਼ ਕਰਾਂ, ਇੱਕ ਛੋਟੀ ਨਹੀਂ। ਪੰਜਾਬ ਦਾ ਇੱਕ ਰਵਾਇਤੀ ਲਿਬਾਸ ਹੁੰਦਾ ਸੀ, ਜਿਹੜਾ ਹੁਣ ਨਾਪਾਇਦ ਹੋ ਗਿਆ। ਤੁਹਾਡੀ ਇੱਕ ਬਹੁਤ ਖੂਬਸੂਰਤ ਤਸਵੀਰ ਹੈ ਜੀ। ਮੈਂ ਉਹੀ ਗੱਲ ਕਰਨ ਲੱਗਾ ਕਿ ਇਤਫਾਕ ਐਸਾ ਹੈ ਕਿ ਮੈਂ ਉਸ ਲਿਬਾਸ ਨੂੰ ਪਾ ਕੇ ਜਾਣਾ, ਔਰ ਮੈਂ ਕਦੀ ਵੀ ਆਪਣੀ ਉਹ ਕਹਿੰਦੇ ਨਾ ਨਫਸਿਆਤੀ ਦਬਾਅ ਦਾ ਸ਼ਿਕਾਰ ਨਹੀਂ ਹੋਇਆ ਕਦੀ ਵੀ। ਉਹ ਕੰਪਲੈਕਸ ਜਿਹਨੂੰ ਕਹਿੰਦੇ ਨਾ, ਜ਼ਹਿਨੀ ਤੌਰ ਤੇ ਕਦੀ ਕਿਸੇ ਨੇ ਨਹੀਂ ਹੋਇਆ ਕਿ ਮੈਂ ਲਾਚਾ ਪਾਇਆ ਜਾਂ ਮੈਂ ਧੋਤੀ ਪਾਈ ਹੈ। ਹੱਤਾਂ ਕਿ ਮੈਂ ਕੌਮੀ ਅਸੈਂਬਲੀ ਦੇ ਇਜਲਾਸ ਵਿੱਚ ਵੀ ਉਸੇ ਲਿਬਾਸ ਦੇ ਵਿੱਚ ਜਾਣਾ। ਹੁਣ ਬਹੁਤ ਸਾਰੇ ਲੋਕ ਬੁਰਾ ਵੀ ਮੰਨਦੇ ਹੋਣਗੇ, ਲਾਜ਼ਮੀ ਗੱਲ ਹੈ, ਇਹਨੂੰ ਅੱਛਾ ਨਹੀਂ ਸਮਝਦੇ ਹੋਣਗੇ, ਲੇਕਿਨ ਮੈਨੂੰ ਇਸ ਚੀਜ਼ ਦੀ ਪਰਵਾਹ ਨਹੀਂ। ਸਹੀ। ਲੇਕਿਨ
ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਆਪਣੀ ਉਸ ਸਕਾਫਤ ਨੂੰ, ਆਪਣੀ ਉਸ ਪਹਿਚਾਨ ਨੂੰ ਅਸੀਂ ਆਹਿਸਤਾ ਆਹਿਸਤਾ ਖਤਮ ਕਰ ਦਿੱਤਾ। ਜੀ ਜੀ ਮੈਨੂੰ ਯਾਦ ਹੈ, ਮੈਂ ਕਿਸੇ ਜਗ੍ਹਾ ਪੜ੍ਹਿਆ ਸੀ ਆਪਣਾ ਕਾਜੀ ਸਾਹਿਬ, ਕਿ ਜੀ ਜਿਹੜੀਆਂ ਕੌਮਾਂ ਆਪਣੀ ਸਕਾਫਤ ਛੱਡ ਜਾਂਦੀਆਂ ਨਾ, ਉਹ ਕੌਮਾਂ ਖਤਮ ਜੀ ਹੋ ਜੀ ਜਾਂਦੀਆਂ। ਸਹੀ, ਹੁਣ ਦੇਖੋ ਬਿਲਕੁਲ ਨਾ, ਠੀਕ ਮੈਂ ਹੈ। ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦੇਣਾ ਕਿ ਪਖਤੂਨ ਨੇ ਅਗਰ ਸਰਦੀ ਹੈ ਤੇ ਉਹਦੀ ਇੱਕ ਮਖਸੂਸ ਟੋਪੀ ਹੋਏਗੀ, ਉਹਦੀ ਮਖਸੂਸ ਚਾਦਰ ਹੋਏਗੀ, ਉਹਦੀ ਜਿਹੜੀ ਸ਼ਲਵਾਰ ਹੈ ਉਹ ਵੀ ਆਪਣੇ ਪਖਤੂਨ ਸਟਾਈਲ ਦੀ ਹੋਏਗੀ। ਇਹ ਨਹੀਂ ਕਿ ਉਹ ਪਾਕਿਸਤਾਨੀ ਨਹੀਂ, ਪਾਕਿਸਤਾਨੀ ਨੇ, ਲੇਕਿਨ ਆਪਣੀ ਤਹਿਜ਼ੀਬ ਨੂੰ ਉਹ ਉਜਾਗਰ ਕਰਦੇ ਨੇ। ਜੀ ਇਸੇ ਸਿੰਧ ਹੈ, ਇਸੇ ਬਲੋਚਿਸਤਾਨ ਹੈ। ਪੰਜਾਬ ਦੇ ਵਿੱਚ ਆ ਕੇ ਤੇ ਬੜਾ ਅਜੀਬ ਜਿਹਾ ਤਮਾਸ਼ਾ ਹੋਇਆ ਕਿ ਅਸੀਂ ਮਰਗੂਬ ਹੋ ਗਏ ਸ਼ਾਇਦ ਅੰਗਰੇਜ਼ ਤੋਂ। ਅੰਗਰੇਜ਼ ਖੁਦ ਤੇ ਚਲਾ ਗਿਆ, ਲੇਕਿਨ ਆਪਣੀ ਉਹ ਜਿਹੜੀ ਹੁੰਦੀ ਹੈ ਨਾ ਬਾਕੀਆਤ, ਉਹ ਛੱਡ ਗਿਆ। ਜੀ ਮੈਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਲੇਕਿਨ ਮੈਨੂੰ ਇਹ ਪਤਾ ਹੈ ਕਿ ਮੈਂ ਪੰਜਾਬ ਦਾ ਰਹਿਣ ਵਾਲਾ, ਮੇਰੀ ਲਾਹੌਰ ਦੀ ਜੰਪਲ ਹੈ, ਤੇ ਮੈਨੂੰ ਆਪਣੀ ਇਸ ਜਿਹੜੀ ਪਹਿਚਾਨ ਹੈ, ਉਹਨੂੰ ਕਿਸੇ ਨਾ ਕਿਸੇ ਸੂਰਤ ਵਿੱਚ ਕਾਇਮ ਰੱਖਣਾ ਚਾਹੀਦਾ। ਜੀ ਪੰਜਾਬੀ ਬਿਲਕੁਲ ਬੋਲ ਕੇ, ਪੰਜਾਬੀ ਸਕਾਫਤ ਦਾ ਲਿਬਾਸ ਜ਼ੇਬ ਤਨ ਕਰਕੇ ਮੈਨੂੰ ਉਸ ਨੂੰ ਜ਼ਿੰਦਾ ਰੱਖਣਾ ਚਾਹੀਦਾ। ਸਾਡੀ ਸਾਰਿਆਂ ਦੀ ਪਹਿਚਾਨ ਤੇ ਪਾਕਿਸਤਾਨ ਹੈ, ਸਹੀ। ਲੇਕਿਨ ਆਪਣੀ ਉਸ ਸੂਬੇ ਦੀ ਪਹਿਚਾਨ ਨੂੰ ਵੀ ਤੁਹਾਨੂੰ ਨਾਲ ਨਾਲ ਲੈ ਕੇ ਚੱਲਣਾ ਚਾਹੀਦਾ, ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਤੁਸੀਂ ਕੌਣ ਹੋ। ਜੀ ਸੋ ਬਿਲਕੁਲ ਇਹ ਚੀਜ਼ਾਂ ਜਿਹੜੀਆਂ ਨੇ, ਇਹ ਸਾਨੂੰ ਸਭ ਨੂੰ ਇਹਨੂੰ ਇਹ ਸਾਨੂੰ ਆਪਣੇ ਤੇ ਇਹਨੂੰ ਮਸਲਤ ਕਰਨਾ ਚਾਹੀਦਾ, ਬਲਕਿ ਦਿਖਾਣਾ ਚਾਹੀਦਾ। ਜੀ ਪਰ ਜੀ ਇਹ ਬਦਕਿਸਮਤੀ ਹੈ ਕਿ ਅਸੀਂ ਉਸ ਤੋਂ ਹਟਦੇ ਜਾ ਰਹੇ ਹਾਂ। ਬਸ ਸਾਨੂੰ ਸ਼ਰਮ ਆਉਂਦੀ ਹੈ, ਇੱਕਦਮ ਸਾਨੂੰ ਸ਼ਰਮ ਆਉਂਦੀ ਹੈ। ਅਸੀਂ ਪੰਜਾਬੀ ਬੋਲਣ ਲੱਗੇ ਨਾ ਸ਼ਰਮਾਨੇ ਆ ਕਿ ਲੋਕ, ਜੀ ਅੱਛਾ, ਜੀ ਲੋਕ ਸਾਨੂੰ ਸਮਝਣਗੇ ਯਾਰ ਜਾਹਿਲ ਹੈ। ਜਾਹਿਲ ਨਹੀਂ ਹੈਗਾ ਯਾਰ, ਜਾਹਿਲ ਦਾ ਜ਼ਬਾਨ ਨਾਲ ਕੀ ਤਾਲੁਕ ਹੈ? ਤਾਲੀਮ ਤਾਂ ਤਾਲੀਮ ਹੈ। ਉਹ ਤੁਸੀਂ ਅਗਰ ਇੰਗਲਿਸ਼ ਵਿੱਚ ਲੈਂਦੇ ਹੋ ਜਾਂ ਉਰਦੂ ਵਿੱਚ ਲੈਂਦੇ ਹੋ, ਉਹ ਬੜੀ ਅੱਛੀ ਗੱਲ ਹੈ, ਦੁਨੀਆ ਦੇ ਨਾਲ ਚਲੋ, ਲੇਕਿਨ ਆਪਣੀ ਜ਼ਬਾਨ ਨੂੰ ਤਾਂ ਨਾ ਖਤਮ ਕਰੋ ਨਾ, ਆਪਣੀ ਜ਼ਬਾਨ ਨੂੰ ਤਾਂ ਰੱਖਣਾ ਚਾਹੀਦਾ। ਉਹ ਤੇ ਤੁਹਾਡੀ ਜੀ ਪਹਿਚਾਨ ਬਿਲਕੁਲ ਹੈਗੀ ਹੈ। ਜੀ ਹਾਂ। ਸਰ, ਲੇਕਿਨ ਗੱਲ ਇਹ ਹੈ ਨਾ ਕਿ ਮੇਰਾ ਤਾਂ ਸਵਾਲ ਇਹ ਸੀ ਕਿ ਨਵਾਜ਼ ਲੀਗ ਨੂੰ ਬਹੁਤ ਵਾਰੀ ਮੌਕਾ ਮਿਲਿਆ, 2/3 ਮੈਜੋਰਟੀ ਸੀ ਮਿਲੀਆਂ, ਤੇ ਕੀ ਵਜ੍ਹਾ ਹੈ ਕਿ ਉਹ ਇਹ ਕੰਮ ਨਹੀਂ ਕਰ ਸਕੀ? ਮਤਲਬ ਜ਼ੁਬਾਨ ਦਾ ਕਦੀ ਇੱਕ ਸਾਡੇ, ਤੁਹਾਨੂੰ ਪਤਾ ਹੈ ਕਿ 72 ਸਾਲ ਤੋਂ ਇੱਕ ਜ਼ਬਰ ਦੀ ਕੈਫੀਅਤ ਹੈ ਕਿ ਪੰਜਾਬੀ ਬੱਚੇ ਆਪਣੀ ਮਾਂ ਬੋਲੀ ਨਹੀਂ ਪੜ੍ਹ ਸਕਦੇ। ਅੱਛਾ, ਇਹ ਦੱਸੋ ਤੁਸੀਂ ਆਪਣਾ ਅਮਾਰ ਸ਼ਾਹ ਲਿਖਦੇ ਹੋ? ਜੀ ਮੈਂ ਅਮਾਰ ਸ਼ਾਹ ਲਿਖਣਾ। ਅਮਾਰ ਸ਼ਾਹ, ਸ਼ਾਹ ਜੀ ਗੱਲ ਇਹ ਵੇ, ਹਾਂਜੀ ਮੈਂ ਤੁਹਾਨੂੰ ਗੱਲ ਦੱਸਾਂ, ਮੈਂ ਜ਼ਾਤੀ ਤੌਰ ਤੇ ਸਮਝਣਾ, ਸ਼ਾਇਦ ਹੋ ਸਕਦਾ ਗਲਤ ਹੋਵਾਂ, ਕੋਈ ਵੀ ਹਕੂਮਤ ਆਂਦੀ ਹੈ ਨਾ, ਭਾਵੇਂ ਉਹ ਨੂਨ ਲੀਗ ਦੀ ਹੋਵੇ ਤੇ ਭਾਵੇਂ ਪੀਪਲ ਪਾਰਟੀ ਦੀ ਹੋਵੇ ਤੇ ਭਾਵੇਂ ਕਿਸੇ ਕਿਹੜੀ ਵੀ ਜਮਾਤ ਦੀ ਹੋਵੇ, ਅਸਲ ਮਸਲੇ ਇਹ ਨੇ ਕਿ ਇਹ ਸ਼ਾਇਦ ਉਹਨਾਂ ਦੀਆਂ ਤਰਜੀਹਾਤ ਹੁੰਦੀਆਂ ਨੇ ਕਿ ਸਭ ਤੋਂ ਪਹਿਲੇ ਉਹਨਾਂ ਨੇ ਕੀ ਕੰਮ ਕਰਨਾ ਹੈ। ਉਹਦੇ ਵਾਸਤੇ ਮੇਰਾ ਖਿਆਲ ਹੈ ਕਿ ਇਹਨੂੰ ਤੁਸੀਂ ਇਲਜ਼ਾਮ ਨਹੀਂ ਦੇ ਸਕਦੇ, ਲੇਕਿਨ ਚूंकि ਇਹ ਇੱਕ ਐਸਾ ਸਿਲਸਿਲਾ ਹੈ ਜਿਹਨੂੰ ਤੁਸੀਂ ਆਪਣੇ ਉੱਤੇ ਖੁਦ ਤਾਰੀ ਕਰ ਸਕਦੇ ਹੋ ਨਾ, ਇਹਨੂੰ ਤੁਸੀਂ ਖੁਦ ਜਾਰੀ ਕਰ ਸਕਦੇ ਹੋ। ਜ਼ਰੂਰੀ ਤਾਂ ਨਹੀਂ ਕਿ ਜੀ ਹਕੂਮਤ ਬਿਲਕੁਲ ਇਹਦਾ ਨੋਟੀਫਿਕੇਸ਼ਨ ਕਰੇ, ਜਾਂ ਹਕੂਮਤ ਤੇ ਸਖਤੀ ਨਾਲ ਅਮਲ ਕਰਵਾਏ, ਜਾਂ ਹਕੂਮਤ ਦੇ ਨਿਸਾਬ ਹੀ ਸ਼ਾਮਲ ਕਰ ਦੇ। ਇਹ ਤਾਂ ਜ਼ਰੂਰੀ ਨਹੀਂ ਗਾ। ਨਿਸਾਬ ਹੀ ਤਾਂ ਮੇਰਾ ਹੈ ਕਿ ਸ਼ਾਇਦ ਤੁਸੀਂ ਅਗਰ ਐਮਏ ਪੰਜਾਬੀ ਕਰਨਾ ਚਾਹੁੰਦੇ ਹੋ ਜਾਂ ਪੀਐਚ ਪੰਜਾਬੀ ਰੱਖਣਾ ਚਾਹੁੰਦੇ ਹੋ, ਤੁਹਾਨੂੰ ਕੋਈ ਰੋਕ ਤੇ ਨਹੀਂ ਸਕਦਾ। ਉਹ ਇੱਕ ਜੀ ਜੀ। ਸਬਜੈਕਟ ਤੇ ਆਪਣੀ ਜਗ੍ਹਾ ਮੌਜੂਦ ਹੈ, ਲੇਕਿਨ ਉਹ ਨਹੀਂ ਸਰ, ਚੁੱਕੇ ਉਹ ਇਹ ਨਾ ਕਿ ਦੇਖੋ ਸਿੰਧ ਵਿੱਚ ਵੀ ਤੇ ਹੈ ਨਾ, ਸਿੰਧ ਦੀ ਸਰਕਾਰ ਨੇ ਵੀ ਤੇ ਕੰਮ ਕੀਤਾ ਹੈ ਨਾ। ਉਹ 10ਵੀਂ ਤੀਕਰ ਪੜ੍ਹਾ ਵੀ ਰਹੇ ਨੇ, ਉਹ 10ਵੀਂ ਤੀਕਰ ਮਤਲਬ ਸਾਰਾ ਕੁਝ ਕਰ ਰਹੇ ਨੇ ਪੰਜਾਬੀ 'ਚ। ਤੇ ਇਸੇ ਤਰ੍ਹਾਂ ਕੇਪੀਕੇ 'ਚ ਪੰਜਾਬੀ ਜ਼ੁਬਾਨ ਪੜ੍ਹਾਈ ਜਾਂਦੀ, ਸਰਕਾਰੀ ਤੌਰ ਤੇ ਪੜ੍ਹਾਈ ਜਾਂਦੀ ਹੈ। ਬਲੋਚਿਸਤਾਨ 'ਚ ਵੀ ਮਤਲਬ ਉਹਨਾਂ ਦੀਆਂ ਜ਼ੁਬਾਨਾਂ ਜਿਹੜੀਆਂ ਨੇ, ਸਿੰਧੀ ਪੜ੍ਹਾਈ ਜਾਂਦੀ। ਸਿੰਧੀ ਤਾਂ 10ਵੀਂ ਤੀਕਰ ਲਾਜ਼ਮੀ ਮਨਜ਼ੂਰ ਦੇ ਮਜ਼ਮੂਨ ਦੇ ਤੌਰ ਤੇ, ਬਲਕਿ ਮੀਡੀਅਮ ਆਫ ਇੰਸਟਰਕਸ਼ਨ ਹੈ। ਕੇਪੀਕੇ 'ਚ ਵੀ 10ਵੀਂ ਤੀਕਰ ਉਹ ਪੜ੍ਹਾ ਰਹੇ ਨੇ, ਪਸ਼ਤੋ ਪੜ੍ਹਾ ਰਹੇ ਨੇ। ਇਸੇ ਤਰ੍ਹਾਂ ਬਲੋਚਿਸਤਾਨ 'ਚ। ਤੇ ਪੰਜਾਬ ਆਪਣੀ ਆਇਡੈਂਟੀਟੀ ਕਿਉਂ ਛੱਡਦਾ ਹੈ ਜੀ? ਉਹ ਅੱਛਾ, ਤੁਸੀਂ ਇਹ ਕਹਿ ਸਕਦੇ ਹੋ, ਮੈਂ ਤੁਹਾਨੂੰ ਜਨਾਬ ਨੂੰ ਇਹਦੇ ਥੋੜਾ ਕਲੀਅਰ ਆਊਟ ਕਰ ਦਿਆਂ
ਕਿ ਜੀ ਜੀ ਪੰਜਾਬ ਦੇ ਵਿੱਚ ਪੰਜਾਬੀ ਜਿਹੜੀ ਹੈ ਨਾ ਉਹ ਮੁxtਲਿਫ ਜਗ੍ਹਾ ਤੇ ਮੁxtਲਿਫ ਅੰਦਾਜ਼ ਹੀ ਬੋਲੀ ਜਾਂਦੀ ਹੈ। ਮੈਂ ਜ਼ਾਤੀ ਖਿਆਲ ਹੈ, ਦੇਖੋ ਨਾ ਤੁਸੀਂ ਅਗਰ ਪਠਵਾਰ ਹੀ ਚਲੇ ਜਾਂਦੇ ਹੋ ਤੇ ਉੱਥੇ ਪਠਵਾਰੀ ਬੋਲੀ ਜਾਂਦੀ ਹੈ, ਲੇਕਿਨ ਪੰਜਾਬੀ ਲੇਕਿਨ ਹੋਰ ਕਿਸਮ ਦੀ ਹੋ ਪੰਜਾਬੀ। ਅਗਰ ਤੁਸੀਂ ਸਾਊਥ ਪੰਜਾਬ ਵਿੱਚ ਚਲੇ ਜਾਓ ਤੇ ਉਹ ਪੰਜਾਬੀ ਦੇ ਜ਼ਰੂਰ ਹੈ, ਲੇਕਿਨ ਉਹ ਸਰਾਇਕੀ ਜ਼ਬਾਨ ਵਿੱਚ ਆ ਜਾਂਦੀ ਹੈ। ਸੈਂਟਰ ਪੰਜਾਬ ਵਿੱਚ ਥੋੜਾ ਆਪਣਾ ਸਾਡੇ ਹੈਗੇ ਨੇ ਜਿਹੜੇ ਇਲਾਕੇ ਨੇ, ਇੱਥੇ ਪੰਜਾਬੀ ਸਮਝੀ ਬੋਲੀ ਜਾਂਦੀ ਹੈ। ਹੁਣ ਦੇਖੋ ਨਾ, ਜੇ ਮੇਰਾ ਮਿਸਾਲ ਤੌਰ ਤੇ ਮੇਰਾ ਜ਼ਿਲ੍ਹਾ ਜਿਹੜਾ ਹੈ ਪੁਰਾਣਾ, ਮੇਰੇ ਅਬੌਜਦਾਦ ਜਿਹੜੇ ਆਏ ਕਸ਼ਮੀਰ ਤੋਂ ਆਏ, ਕਸ਼ਮੀਰ ਤੋਂ ਆ ਕੇ ਸਿਆਲਕੋਟ ਸੈਟਲ ਹੋ ਗਏ, ਤੇ ਸਿਆਲਕੋਟ ਦਾ ਜਿਹੜਾ ਐਕਸੈਂਟ ਹੈ ਜਾਂ ਗੁਜਰਾਲੇ ਦਾ ਜਾਂ ਵਜ਼ੀਰਾਬਾਦ ਦਾ ਐਕਸੈਂਟ ਜਿਹੜਾ ਹੈ ਉਹ ਥੋੜਾ ਡਿਫਰੈਂਟ ਹੈ, ਉਹ ਮੁਖਤਲਿਫ ਹੈ ਲਾਹੌਰ ਤੋਂ। ਤੇ ਮੇਰੇ ਖਿਆਲ ਹੈ ਸ਼ਾਇਦ ਇਹ ਇੱਕ ਵਜ੍ਹਾ ਹੋ ਸਕਦੀ ਹੈ ਪੰਜਾਬੀ, ਚੂੰਕਿ ਇੱਕ ਜੇ ਫਿਰ ਤੁਸੀਂ ਪੰਜਾਬੀ ਬੋਲਣੀ ਹੈ ਤਾਂ ਪੰਜਾਬੀ ਦੇ ਪੰਜਾਬ ਦੀ ਜਿਹੜੀ ਸੈਂਟਰ ਪੰਜਾਬ ਦੀ ਪੰਜਾਬੀ ਹੈ, ਜਿਹੜੀ ਠੇਠ ਪੰਜਾਬੀ ਜਿਹਨੂੰ ਕਹਿੰਦੇ ਹੋ, ਉਹ ਸਰਾਇਕੀ ਨੂੰ ਸਮਝ ਨਹੀਂ ਆਣੀ। ਉਹ ਜਿਹੜੀ ਠੇਠ ਸਰ ਪੰਜਾਬੀ ਹੈ ਉਹ ਪਠਵਾਰ ਵਾਲਿਆਂ ਨੂੰ ਸਮਝ ਨਹੀਂ ਆਣੀ। ਆਂਦੀ ਜੀ ਸਰ, ਆਂਦੀ ਹੈ। ਪੰਜਾਬੀ ਤਾਂ ਆਪਣੀ ਤਾਰੀਫ 'ਚ ਪੰਜਾਬੀ ਇੱਕੋ ਹੀ ਹੈ ਜੀ। ਹੁਣ ਇਹ ਵੇ ਕਿ ਇਹ ਮੈਂ ਸਰਾਇਕੀ ਵਾਲਾ ਦੇਖੋ ਵੀ ਮੈਂ ਜੀ, ਮੈਂ ਬੋਲਣ ਸਵਾਲ ਪੁੱਛਣਾ ਚਾਹਾਂਗਾ ਕਿ ਇਹ ਹੂੰ, ਸਰਾਇਕੀ ਤੇ 100 ਸਾਲ ਤੋਂ ਵੀ ਜ਼ਿਆਦਾ ਇਹਦੀ ਤਾਰੀਖ ਨਹੀਂ ਜੀ। ਔਰ ਜ਼ਰਦਾਰੀ ਸਾਹਿਬ ਨੇ ਇੱਕ ਵਾਰੀ ਬੜਾ ਤੰਜ਼ੀਆ ਅੰਦਾਜ਼ 'ਚ ਮੀਆਂ ਸਾਹਿਬ ਨੂੰ ਤਾਨਾ ਆਖਿਆ ਸੀ ਕਿ ਹੱਸਦੇ ਹੋਇਆ, ਜਿਵੇਂ ਉਹ ਤੰਜ਼ੀਆ ਮੁਸਕਰਾਹਟ ਹੁੰਦੀ ਉਹਨਾਂ ਦੀ, ਉਹਨਾਂ ਕਿਹਾ ਜੀ ਕਿ ये जो है ये ग्रेटर पंजाब का ख्वाब देख रहे हैं। तो सराइकी बुनियादी तौर पे सन लगता है ग्रेटर सिंध का ख्वाब है, नहीं क्योंकि नहीं, ऐसा सराइकी बिल्कुल लफ्ज नहीं है। ही सिंध तो आया है। ये पंजाब च तो नहीं नहीं, लफ्ज ऐसा वरत्या ही नहीं ऐसा जाता ऐसा जी। नहीं गा, ऐसा बिल्कुल नहीं गा। ये शाह जी माफ करना, मैं वैसे गुजारिश कर रहा, ये ਜਿਹੜੇ ਛੋਟੇ ਜਿਹੇ ਨੇ ਨਾ, ਜਿਹੜੇ ਬੜੇ ਆਪਣਾ ਕੀ ਕਹਿੰਦੇ ਹੋ, ਜਿਨ੍ਹਾਂ ਦੀ ਬੜੀ ਮਖਦੂਦ ਜਿਹੀ ਆਪਣਾ ਸੋਚ ਹੈ ਨਾ, ਉਹ ਉਹਨਾਂ ਲੋਕਾਂ ਦੀ ਸੋਚ ਹੋਏਗੀ। ਵੈਸੇ ਆਮ ਤੇ ਕਿਸੇ ਦੀ ਸੋਚ ਐਸੀ ਨਹੀਂ ਹੈਗੀ। ਮੇਰਾ ਖਿਆਲ ਆਮ ਸਿੰਧੀ ਵੀ ਇਸ ਤਰ੍ਹਾਂ ਨਹੀਂ ਸੋਚਦਾ। ਇਹ ਜਿਹੜੇ ਸਿਆਸਤਦਾਨ ਨੇ ਨਾ, ਇਸ ਕਿਸਮ ਦੀਆਂ ਸੋਚਾਂ ਉਹਨਾਂ ਦੀਆਂ ਹੁੰਦੀਆਂ ਨੇ। ਨਾ ਸਿੰਧੀ ਇਹ हम्म, ਸੋਚਦਾ, ਨਾ ਪਖਤਾਨ ਨਾ ਪਖਤੂਨ ਸੋਚਦਾ, ਨਾ ਬਲੋਚੀ ਸੋਚਦਾ, ਨਾ ਹੀ ਪੰਜਾਬੀ ਸੋਚਦਾ। ਇਹ ਜਿਹੜੇ ਸਿਆਸਤ ਕਰਦੇ ਨਾ, ਉਹ ਸਿਆਸਤ ਦੀ ਨਜ਼ਰ ਕਰਦੇ ਨੇ ਹਰ ਚੀਜ਼ ਨੂੰ। ਇਹ ਮੇਰੇ ਖਿਆਲ ਵਿੱਚ ਠੀਕ ਤਰੀਕਾ ਨਹੀਂ। ਮੇਰਾ जी ਆਪਣਾ सर, ਜ਼ਾਤੀ ਖਿਆਲ ਹੈ लेकिन ਕਿ ਠੀਕ ਉਹ ਹੈ। ਜਿਹੜੀਆਂ ਸਰਾਇਕੀ ਤਨਜ਼ੀਮਾਂ ਨੇ, ਉਹ ਸਰਾਇਕਿਸਤਾਨ ਦੇ ਨਕਸ਼ੇ ਜਿਹੜੇ ਬਣਾਈ ਫਿਰਦੇ ਨੇ, ਔਰ ਜਿਨ੍ਹਾਂ ਦੀ ਵਜ੍ਹਾ ਤੋਂ ਇਹ ਸਾਰਾ ਸ਼ੋਸ਼ਾ 2011 ਚ ਜ਼ਰਦਾਰੀ ਸਾਹਿਬ ਨੇ ਛੱਡਿਆ ਸੀ, ਔਰ ਫਿਰ ਮੁਸਲਿਮ ਲੀਗ ਨਵਾਜ਼ ਨੇ ਵੀ ਉਹਨੂੰ ਫੋਲੋ ਕੀਤਾ, ਔਰ ਤਰੀਕੇ ਇਨਸਾਫ ਨੇ ਵੀ। ਤੇ ਉਹ ਤਨਜ਼ੀਮਾਂ ਤਾਂ ਇੱਥੇ ਦਿਪਾਲਪੁਰ ਤੱਕਰ ਜਿਹੜਾ ਹੈ ਉਹ ਸਰਾਇਕਿਸਤਾਨ ਬਣਾਉਣ ਨੂੰ ਫਿਰਦੀਆਂ ਨੇ। ਤੇ ਨਹੀਂ ਭਾਜੀ, ਸਾਨੂੰ ਨਹੀਂ ਨਹੀਂ ਨਹੀਂ, ਬਿਲਕੁਲ ਨਹੀਂ। ਤੁਸੀਂ ਇਹ ਆਪਣਾ ਦੇਖੋ, ਕੋਈ ਮੈਂ ਵਾਲੀ ਵਾਰਸ ਨਹੀਂ ਜੀ ਤੁਹਾਨੂੰ ਦਿਸਦਾ ਪੰਜਾਬ 'ਚ। ਮੈਂ ਜਨਾਬ ਨੂੰ ਲੇਟੈਸਟ ਦੱਸਦਾ ਕਿ ਜਿਹੜੇ ਤਹਿਰੀਕਾਂ ਬਣਾਈ ਫਿਰਦੇ ਸਨ, ਉਹਨਾਂ ਨੇ 2018 ਦੇ ਇਲੈਕਸ਼ਨ ਵਿੱਚ ਹਿੱਸਾ ਲਿਆ। ਉਹ ਇੱਕ ਜਗ੍ਹਾ ਤੋਂ ਵੀ ਐਨੇ ਕੁ ਵੋਟ ਵੀ ਨਹੀਂ ਲੈ ਸਕੇ ਜਿੱਥੇ ਸਮਝ ਆਵੇ ਕਿ ਜੀ ਇਹਨਾਂ ਦੇ ਪਿੱਛੇ ਲੋਕ ਆਵਾਮ ਜਿਹੜੇ ਨੇ ਇਹਨਾਂ ਦੀ ਗੱਲ ਨਾਲ ਇਤਫਾਕ ਕਰਦੇ ਨੇ। ਮੈਂ ਤੁਹਾਨੂੰ ਦੱਸਿਆ ਨਾ ਕਿ ਆਵਾਮ ਦੀ ਸੋਚ ਔਰ ਇੱਕ ਸਿਆਸੀ ਲੋਕਾਂ ਦੀ ਸੋਚ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਉਹ ਜੀ ਜੀ ਆਮ ਆਦਮੀ ਜਿਹੜਾ ਨਾ, ਆਮ ਜਿਹੜੇ ਜਿਹਨੂੰ ਤੁਸੀਂ ਆਵਾਮ ਕਹਿੰਦੇ ਹੋ, ਉਹ ਬੜਾ ਸ਼ੌਕ ਰੱਖਦਾ ਹੈ। ਇਹ ਸਾਰੇ ਜੀ ਆਪਣੇ ਜੀ ਆਪਣੇ ਦੁਕਾਨਦਾਰੀਆਂ ਚਮਕਾਉਣ ਵਾਸਤੇ ਗੱਲ ਕਰਦੇ हैं, वरना ऐसा कोई किसी भी नजर नहीं आता ਅਸੂਲੀ ਤੌਰ ਤੇ। ਮੈਂ ਇਹ ਸਮਝਦਾ ਨਹੀਂ। ਹਾਂ, ਇਹ ਤੁਸੀਂ ਕਹਿ ਸਕਦੇ ਹੋ ਕਿ ਜਦੋਂ ਤੁਸੀਂ ਕਿਸੇ ਦੇ ਹਕੂਕ ਸਲਬ ਕਰਦੇ ਹੋ, ਜਾਂ ਤੁਸੀਂ ਉਹਨਾਂ ਜੀ ਨੂੰ ਫੈਸਿਲਿਟੇਟ ਨਹੀਂ ਕਰਦੇ, ਜਾਂ ਉਹਨਾਂ ਨੂੰ ਆਸਾਨੀਆਂ ਪੈਦਾ ਨਹੀਂ ਕਰਦੇ, ਫਿਰ ਜ਼ਰੂਰ ਉਹਨਾਂ ਨੂੰ ਦਿਲ ਨੂੰ ਤਕਲੀਫ ਪਹੁੰਚਦੀ ਹੈ, ਜਾਂ ਉਹ ਫਿਰ ਇਸ ਕਿਸਮ ਦੀ ਸੋਚ ਜਿਹੜੀ ਉਹਨਾਂ ਦੀ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ। ਲੇਕਿਨ ਅਗਰ ਤੁਸੀਂ ਪੂਰੀ ਕੌਮ ਨੂੰ ਇੱਕ ਜਕਜਾ ਇਕੱਠਾ ਕਰਕੇ ਇੱਕ ਜਿਹੇ ਹਕੂਕ ਦਿਓਗੇ, ਤੇ ਮੇਰਾ ਨਹੀਂ ਖਿਆਲ ਕਿਸੇ ਸਰ, ਕਿਸਮ ਦੀ ਇਹੀ ਕੋਈ ਆਵਾਜ਼ ਇਹੀ ਸਵਾਲ ਤਾਂ ਹੈ ਬੁਨਿਆਦੀ ਕਿ ਪੰਜਾਬ ਦੇ ਮੁਕੱਦਰ 'ਚ ਬਾਰ-ਬਾਰ ਵੰਡਿਆ ਜਾਣਾ ਕਿਉਂ ਹੈ ਜੀ। ਸਿੰਧ ਦੀ ਗੱਲ ਕੋਈ ਨਹੀਂ ਕਰਨ ਦਿੰਦਾ, ਔਰ ਸਿੰਧ ਦਾ ਜਿਹੜਾ ਪਾਰਲੀਮੈਂਟੇਰੀਅਨ ਹੈ, ਚਾਹੇ ਉਹ ਕੌਮੀ ਅਸੈਂਬਲੀ 'ਚ ਬੈਠਾ ਹੈ ਜਾਂ ਸੂਬਾਈ ਅਸੈਂਬਲੀ 'ਚ ਬੈਠਾ ਹੈ, ਉਹ ਬੰਦਾ ਮਾਰਨ ਤਿੱਕਰ ਜਾਂਦਾ ਹੈ ਸਿੰਧ ਦੀ ਤਕਸੀਮ ਦੀ ਕੋਈ ਗੱਲ ਕਰੇ ਤੇ। ਇਸੇ ਤਰ੍ਹਾਂ ਬਲੋਚਿਸਤਾਨ 'ਚ, ਇਸੇ ਤਰ੍ਹਾਂ KPK 'ਚ। ਤੇ ਪੰਜਾਬੀ ਸਾਡਾ ਜਿਹੜਾ ਪਾਰਲੀਮੈਂਟੇਰੀਅਨ ਹੈ, ਉਹਨੂੰ ਇਹ ਖਿਆਲ ਹੀ ਨਹੀਂ ਆਉਂਦਾ ਕਿ ਅੱਗੇ ਅਸੀਂ 20 ਲੱਖ ਬੰਦਾ ਮੈਂ ਮਰਵਾਇਆ ਮੈਂ ਤਕਸੀਮ 'ਚ। ਮੈਂ ਤਾਂ ਆਰਾਮ ਨੂੰ ਗੱਲ ਕੀਤੀ ਹੈ ਸ਼ਾਹ ਸਾਹਿਬ, ਕਿ ਇਹ ਸਿਰਫ ਔਰ ਸਿਰਫ ਸਿਆਸਤਦਾਨਾਂ ਦੀਆਂ ਗੱਲਾਂ ਨੇ। ਆਵਾਮ ਦੇ ਵਿੱਚ ਬਿਲਕੁਲ ਕਿਸੇ ਕਿਸਮ ਦੀ ਇਹ ਗੱਲ ਨਹੀਂ ਕਿ ਇਹਨੂੰ ਤੋੜ ਦਿੱਤਾ ਜਾਏ, ਜਾਂ ਇਹਨੂੰ ਛੋਟਾ ਕਰਤਾ ਜਾਏ, ਜਾਂ ਇਹਨੂੰ ਵੱਡਾ ਕਰਤਾ ਜਾਏ। ਮੈਂ ਤੁਹਾਨੂੰ ਗੁਜ਼ਾਰਿਸ਼ ਕੀਤੀ ਹੈ, ਇੱਕ ਬੁਨਿਆਦੀ ਤੌਰ ਤੇ ਮੈਂ ਤੁਹਾਨੂੰ ਗੱਲ ਸਮਝਾਈ ਹੈ ਕਿ ਅਗਰ ਤੁਸੀਂ
ਆਮ ਆਦਮੀ ਦੇ ਮਸਾਇਲ ਨੂੰ ਦੇਖੋਗੇ, ਉਹਦਾ ਹੱਲ ਤਲਾਸ਼ ਕਰੋਗੇ, ਉਹਨੂੰ ਹੱਲ ਕਰ ਦਿਓਗੇ, ਤੇ ਕਦੀ ਵੀ ਕੋਈ ਕਿਸੇ ਕਿਸਮ ਦੀ ਆਵਾਜ਼ ਨਹੀਂ ਉੱਠੇਗੀ। ਇੱਕ ਗੱਲ। ਦੂਸਰਾ, ਮੈਂ ਜਨਾਬ ਨੂੰ ਅਰਜ਼ ਕੀਤਾ ਕਿ ਪੰਜਾਬ ਕਿਉਂਕਿ ਵੱਡਾ ਸੂਬਾ ਹੈ, ਪੰਜਾਬ ਦੀ ਆਬਾਦੀ ਬਹੁਤ ਜ਼ਿਆਦਾ ਹੈ, ਤੇ ਪੰਜਾਬ ਦੇ ਵਿੱਚ ਹਰ ਕਿਸੇ ਦੀ ਨਜ਼ਰ ਪੰਜਾਬ ਵਿੱਚ ਹੁੰਦੀ ਹੈ, ਤੇ ਫਿਰ ਉਹ ਇਸ ਕਿਸਮ ਦੀਆਂ ਆਵਾਜ਼ਾਂ ਇਕੱਠੀਆਂ ਕਰਕੇ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਲੇਕਿਨ ਅਗਰ ਮੈਂ ਤੁਹਾਨੂੰ ਇਹੀ ਗੱਲ ਦੱਸ ਰਿਹਾ ਕਿ ਅਗਰ ਹਕੂਮਤ ਅਗਰ ਚਾਹਵੇ ਤੇ ਪੰਜਾਬ ਦੇ ਵਸਣ ਵਾਲਿਆਂ ਦੇ ਮਸਾਇਲ ਹੱਲ ਕਰਕੇ ਇਸ ਸ਼ੋਰਿਸ਼ ਨੂੰ ਵੀ ਖਤਮ ਕੀਤਾ ਜਾ ਸਕਦਾ। ਜੀ ਬਿਲਕੁਲ ਸਰ, ਇਹ ਬੜੀ ਸੋਹਣੀ ਤੁਸੀਂ ਗੱਲ ਕੀਤੀ। ਇਹ ਹੈ ਤੇ ਸ਼ੋਰਿਸ਼ ਹੈ ਜੀ, ਔਰ ਪੰਜਾਬੀਆਂ ਨੂੰ ਹੀ ਪੰਜਾਬੀਆਂ ਨਾਲ ਲੜਾਉਣ ਦੀ ਇੱਕ ਕੋਸ਼ਿਸ਼ ਹੋ ਰਹੀ ਹੈ। ਔਰ ਤੁਸੀਂ ਸਾਥੋਂ ਬਿਹਤਰ ਜਾਣਦੇ ਹੋ, ਵੱਡੇ ਹੋ, ਕਿ ਜਦੋਂ ਕੋਈ ਚੰਗਾਰੀ ਲੱਗਦੀ ਤੇ ਉਹਨੂੰ ਭਾਂਬੜ ਬਣਦਿਆਂ ਕੋਈ ਦੇਰ ਨਹੀਂ ਲੱਗਦੀ ਜੀ। ਤੇ ਇਹ ਜਿਸ ਤਰ੍ਹਾਂ ਦੀ ਉਹਨਾਂ ਤਹਿਰੀਕਾਂ ਵੱਲੋਂ ਨਫ਼ਰਤ ਪਾਈ ਜਾਂਦੀ ਹੈ, ਔਰ ਸਿਰਫ ਉਹ ਤਿੰਨ ਜ਼ਿਲ੍ਹਿਆਂ 'ਚ ਮੁੰਤਖਬ ਲੋਕ ਨੇ, ਉਹ ਵੀ ਅਕਸਰੀਅਤ ਨਹੀਂ ਸ਼ਾਇਦ ਹੋਣੇ ਤਿੰਨ ਜ਼ਿਲ੍ਹਿਆਂ 'ਚ, ਲੇਕਿਨ ਤਿੰਨ ਜ਼ਿਲ੍ਹਿਆਂ ਦੇ ਵਿੱਚ ਉਹ ਬੋਲਣ ਵਾਲੇ ਲੋਕ ਨੇ, ਉਹ ਵੀ ਮੁੰਤਖਬ ਨੇ, ਕਿ ਜਿਹੜੇ ਇਹ ਸਾਰਾ ਸਰਾਇਕਿਸਤਾਨ ਔਰ ਇਹ ਜਿਹੜੀ ਚੀਜ਼ ਕਰਦੇ ਨੇ। ਤੇ ਮੇਰਾ ਤਾਂ ਉਹੀ ਸਵਾਲ ਹੈ ਜੀ ਕਿ ਜਦੋਂ ਇਹ ਨਾਰਾ ਵੀ ਗੈਰ ਸਿਆਸੀ ਸਾਬਤ ਹੋ ਚੁੱਕਿਆ, ਨਾਕਾਮ ਹੋ ਚੁੱਕਿਆ 2011 ਚ ਹੀ, ਅਗਰ ਕਾਮਯਾਬ ਹੁੰਦਾ ਤੇ ਪੀਪਲਸ ਪਾਰਟੀ 2013 ਚ ਜਿੱਤ ਜਾਂਦੀ ਜਨੂਬੀ ਪੰਜਾਬ ਤੋਂ। ਤੇ ਫਿਰ ਮੁਸਲਿਮ ਲੀਗ ਨਵਾਜ਼ ਇਹਨੂੰ ਰੋਲ ਬੈਕ ਕਿਉਂ ਨਹੀਂ ਜੀ ਕਰਦੀ? ਸਾਡੇ ਸਿਰਾਂ ਤੇ ਤਲਵਾਰ ਕਿਉਂ ਲਟਕੀ ਹੈ? ਕਦੋਂ? ਕੋਈ ਤਲਵਾਰ ਨਹੀਂ ਸ਼ਾਹ ਜੀ। ਮੈਂ ਤੁਹਾਨੂੰ ਗੱਲ ਦੱਸੀਏ, ਲੇਟੈਸਟ ਗੱਲ ਦੱਸੀਏ, ਕਿ ਜਿਹੜੇ ਐਡੇ ਸ਼ੋਰ ਪਾਉਂਦੇ ਸਨ, ਉਹਨਾਂ ਚੋਂ ਇੱਕ ਬੰਦਾ ਵੀ ਸ਼ਾਇਦ ਕੌਂਸਲਰ ਦਾ ਇਲੈਕਸ਼ਨ ਵੀ ਨਹੀਂ ਜਿੱਤ ਸਕਿਆ। ਤੇ ਤੁਸੀਂ ਇਹ ਦੇਖੋ ਨਾ, ਆਵਾਮ ਜਿਹੜੀ ਹੈ ਉਹ ਮੁਖਤਲਿਫ ਸੋਚਦੀ ਹੈ। ਲੇਕਿਨ ਮੈਂ ਫਿਰ ਤੁਹਾਡੀ ਇਸ ਵਸਾਤਤ ਨਾਲ ਗੱਲ ਕਵਾਂਗਾ ਕਿ ਅਗਰ ਹਕੂਮਤ ਆਮ ਆਦਮੀ ਦੇ ਮਾਮਲਾਤ ਨੂੰ ਹੱਲ ਨਹੀਂ ਕਰਦੀ, ਤੇ ਮੇਰਾ ਮਤਲਬ ਫਿਰ ਉਹ ਇੱਕ ਨਫ਼ਰਤ ਦੇ ਅੰਦਰ ਆਂਦੀ ਹੈ ਕਿ ਦੇਖੋ ਨਾ, ਮੈਂ ਇੱਕ ਸਾਫ਼ ਪਾਣੀ ਪੀ ਰਿਹਾ, ਮੈਂ ਅੱਛੀ ਜ਼ਿੰਦਗੀ ਗੁਜ਼ਾਰ ਰਿਹਾ, ਤੇ ਚੋਲਿਸਤਾਨ ਹੀ ਬੈਠਾ ਹੈ ਬੰਦਾ, ਉਹ ਇੱਕ ਕਸਮ ਕੁਰਸੀ ਦੀ ਜ਼ਿੰਦਗੀ ਗੁਜ਼ਾਰੇ, ਉਹਨੂੰ ਪੀਣ ਵਾਲਾ ਪਾਣੀ ਵੀ ਸਾਫ਼ ਨਾ ਲੱਭੇ, ਤੇ ਫਿਰ ਉਹ ਕੀ ਸੋਚੇਗਾ? ਉਹਦੇ ਹੀ ਸੋਚੇਗਾ ਵੀ ਮੈਂ ਜੰਨਤ ਵੀ ਜਾਓ, ਤੁਸੀਂ ਪਰਾਂ ਜਾਓ, ਮੈਂ ਦੇ ਅਲੱਗ ਹੁੰਦਾ ਬਿਹਤਰ ਹੈ, ਮੈਂ ਪਾਸੇ ਹੋ ਜਾਗਾ। ਉਹਨੂੰ ਉਹਦੀ ਉਹ ਜਿਹੜਾ ਉਹ ਨਾਰੇ ਲਾਉਂਦੇ ਨਾ ਫਿਰ ਸਾਈਕਿਸਤਾਨ ਦੇ, ਉਹ ਨਾਰਿਆਂ ਚ ਉਹਨੂੰ ਫਿਰ ਅਟਰੈਕਸ਼ਨ ਨਜ਼ਰ ਆਉਂਦੀ ਹੈ। ਤੇ ਜੇ ਤੁਸੀਂ ਜਾ ਕੇ ਹੱਥ ਪੜ ਲਓ ਉਹਦਾ, ਉਹਨੂੰ ਆਪਣੇ ਸੀਨੇ ਨਾਲ ਲਾ ਲਓ, ਉਹਦਾ ਦਰਦ ਮੰਨ ਲਓ, ਤੇ ਮੇਰਾ ਨਹੀਂ ਖਿਆਲ ਕਿ ਉਹ ਕਦੀ ਇਸ ਗੱਲ ਨੂੰ ਸੋਚੇਗਾ ਵੀ। ਉਹ ਸੁਣਨ ਦੀ ਉਹ ਸੁਣਨਾ ਵੀ ਗਵਾਰਾ ਨਹੀਂ ਕਰੇਗਾ। ਲੇਕਿਨ ਅਗਰ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਦੀ ਜ਼ਿੰਦਗੀ ਖੇਲ ਦਿਓਗੇ, ਤੇ ਫਿਰ ਤੇ ਲਾਜ਼ਮੀ ਗੱਲ ਹੈ, ਫਿਰ ਉਹ ਹੱਕ ਵਜਾ ਲਵੇ, ਉਸ ਆਵਾਜ਼ ਦੇ ਨਾਲ ਆਪਣੀ ਆਵਾਜ਼ ਨੂੰ ਲਾ ਲਵੇ। ਬਿਲਕੁਲ। ਲੇਕਿਨ ਸਰ ਇੱਕ ਗੱਲ ਦਾ ਵੀ ਜਵਾਬ, ਇਸ ਦਾ ਵੀ ਜਵਾਬ ਦਿਓ ਕਿ ਇਹ ਉਹ ਪੀਪਲਸ ਪਾਰਟੀ ਨੇ ਇੱਕ ਸੂਬੇ ਦੀ ਗੱਲ ਕੀਤੀ, ਇੱਕ ਟੁਕੜਾ ਕਰਨ ਦੀ, ਨਵਾਜ਼ ਲੀਗ ਨੇ ਦੋ ਟੋਟੇ ਕਰਨ ਦੀ ਗੱਲ ਕਰ ਦਿੱਤੀ। ਉਹਨਾਂ ਕਿਹਾ ਜੀ ਅਸੀਂ ਦੋ ਸੂਬੇ ਬਣਾ ਦਿਆਂਗੇ, ਬਾਵਲਪੁਰ ਲਹਿਦਾ ਲੈ ਲਓ ਤੇ ਮੁਲਤਾਨ ਲਹਿਦਾ ਲੈ ਲਓ। ਤੇ ਇਹ ਮਤਲਬ ਇਹ ਸਾਰਾ ਜਿਹੜਾ ਹੈ, ਇਹ ਸਾਨੂੰ ਦੂਜੇ ਸੂਬਿਆਂ 'ਚ ਨਜ਼ਰ ਨਹੀਂ ਆਉਂਦਾ ਜੀ ਦੇਖਣ ਨੂੰ। ਮੈਂ ਤੁਹਾਨੂੰ ਦੱਸਿਆ ਨਾ ਜੀ, ਇਹ ਜਿਸ ਵੇਲੇ ਤੁਸੀਂ ਸਿਆਸੀ ਗੱਲਾਂ ਕਰਦੇ ਹੋ, ਦੇਖੋ ਨਾ, ਜਿਸ ਵੇਲੇ ਇਹ ਗੱਲ ਹੋਈ ਸੀ ਤੇ ਤੁਹਾਨੂੰ ਯਾਦ ਹੋਏਗਾ ਕਿ ਇੱਕ ਸਿਆਸਤਦਾਨਾਂ ਨੇ ਮਿਲ ਕੇ ਇੱਕ ਸ਼ੋਸ਼ਾ ਸ਼ੁਰੂ ਕਰ ਦਿੱਤਾ, ਜਿਹਦੇ ਸਾਰੀਆਂ ਜਮਾਤਾਂ ਸ਼ਾਮਲ ਸਨ, ਜਿਹਦੇ ਪੀਪਲਸ ਪਾਰਟੀ ਵੀ ਜੀ ਸ਼ਾਮਲ ਸੀ, ਬਿਲਕੁਲ, ਜਿਹਦੇ ਤਹਿਰੀਕ ਇਨਸਾਫ ਵੀ ਇਸੇ ਤਰ੍ਹਾਂ ਸ਼ਾਮਲ ਹੀ। ਸੀ, ਸਾਰੇ ਸ਼ਾਮਲ ਸਨ। ਤੇ ਉਸ ਵੇਲੇ ਮੁਸਲਿਮ ਲੀਗ ਨੂਨ ਦੇ ਕੋਲ ਕੋਈ ਰਸਤਾ ਨਹੀਂ ਰਹਿ ਗਿਆ ਕਿ ਉਹ ਕਹਿੰਦੇ ਅੱਛਾ ਵੀ ਠੀਕ ਹੈ, ਤੁਸੀਂ ਬਣਾਉਣਾ ਚਾਹੁੰਦੇ ਹੋ, ਫਿਰ ਐਸਾ ਕਰੋ, ਜਿਹੜਾ ਸਭ ਤੋਂ ਪਹਿਲੇ ਸੂਬਾ ਸੀ ਨਾ ਉਹ ਬਾਵਲਪੁਰ ਸੀ, ਤੇ ਫਿਰ ਬਾਵਲਪੁਰ ਨੂੰ ਵੀ ਸੂਬਾ ਕਰਾਰ ਦਿਓ, ਤੇ ਬਾਲਪੁਰ ਨੂੰ ਵੀ ਦਿਓ। ਜੇ ਸਰਾਇਕੀ ਬਣਾਏ ਸਰਾਇਕੀ ਬਣਾਓ, ਤੇ ਬਾਲਪੁਰ ਵਾਲੇ ਜਿਹੜੇ ਨੇ ਉਹ ਸਰਾਇਕੀ ਸੂਬੇ ਨਹੀਂ ਜਾਣਾ ਚਾਹੁੰਦੇ। ਉਹ ਕਹਿੰਦੇ ਨਹੀਂ, ਅਸੀਂ ਬਾਲਪੁਰ ਸਾਡੀ ਆਪਣੀ ਤਖੱਸਸ ਹੈ, ਜਿਹੜਾ ਪੁਰਾਣਾ ਹੈ, ਪੁਰਾਣੀ ਇੱਕ ਹੈਰੀਟੇਜ ਹੈ, ਪੁਰਾਣੀ ਕਲਚਰ ਹੈ, ਤੁਸੀਂ ਉਹਨੂੰ ਬਹਾਲ ਕਰੋ। ਉਹ ਤੇ ਇਹ ਕਹਿੰਦੇ ਨੇ, ਉਹਦੇ ਗੱਲ ਨੂੰ ਮੰਨਦੇ ਹੀ ਨਹੀਂ। ਤੇ ਇਸ ਸਰ ਵਾਸਤੇ ਤੁਸੀਂ ਮੈਂ ਫਿਰ ਜਦੋਂ ਜਦੋਂ ਦੇਖੋ ਮੇਰੀ, ਨਵਾਬ ਸ਼ਾਹ ਤੋਂ ਜ਼ਰਦਾਰੀ ਸਾਹਿਬ ਬੈਠ ਕੇ ਨਵਾਬ ਸ਼ਾਹ ਜੇ ਪੰਜਾਬ ਦੀ ਵੰਡ ਦੀ ਗੱਲ ਕਰਦੇ ਨੇ ਔਰ ਇੰਤਜ਼ਾਮੀ ਬੁਨਿਆਦਾਂ ਦੇ ਕਰਦੇ ਨੇ, ਤੇ ਕਰਾਚੀ ਨੂੰ ਇੰਤਜ਼ਾਮੀ ਬੁਨਿਆਦਾਂ ਦੇ ਵੱਖਰਾ ਨਹੀਂ ਹੋਣਾ ਚਾਹੀਦਾ, ਜਾਂ ਥਰ ਨੂੰ ਵੱਖਰਾ ਨਹੀਂ ਹੋਣਾ ਚਾਹੀਦਾ? ਥਰ ਵਾਲੇ ਬਹੁਤ ਨੇੜੇ ਰਹਿੰਦੇ ਨੇ ਕਰਾਚੀ ਤੋਂ। ਮੇਰਾ ਆਪਣਾ ਜ਼ਾਤੀ ਖਿਆਲ ਹੈ ਸ਼ਾਹ ਜੀ, ਜਾਂ ਇਹ ਹਜ਼ਾਰਾ ਇੱਕ ਸੂਬਾ, ਉੱਥੇ ਬਿਲਕੁਲ ਤਾਂ 11-12 ਬੰਦੇ ਵੀ ਮਰ ਚੁੱਕੇ ਨੇ ਜੀ। ਨਹੀਂ। ਮੈਂ ਜਿਹੜਾ ਆਪ ਨੂੰ ਗੁਜ਼ਾਰਿਸ਼ ਕਰਨਾ ਪਿਆ ਨਾ ਕਿ ਅਗਰ ਤੁਸੀਂ ਦੇਖੋ, ਮੇਰੀ ਗੱਲ ਸੁਣੋ, ਸੂਬੇ ਬਣਾਉਣ ਦਾ ਮਕਸਦ ਕੋਈ ਨਜ਼ਰ ਨਹੀਂ ਆਉਂਦਾ। ਸੂਬਾ ਬਣਾਉਣ ਦਾ ਮਕਸਦ ਕੀ ਹੈ? ਸੂਬੇ ਬਣਾਉਣ ਦਾ ਮਕਸਦ ਇਹੀ ਹੈ ਨਾ ਕਿ ਲੋਕਾਂ ਦੇ ਮਾਮਲਾਤ ਐਡਰੈਸ ਹੋ ਜਾਣ, ਲੋਕਾਂ ਦੇ ਮਾਮਲਾਤ ਠੀਕ ਹੋ ਜਾਣ,
ਉਹਨਾਂ ਦੀ ਦਾਦਰਸੀ ਹੋ ਜਾਏ, ਉਹਨਾਂ ਨੂੰ ਨਜ਼ਦੀਕ ਪਵੇ, ਉਹ ਜਾ ਕੇ ਹੱਲ ਕਰਵਾ ਲੈਣ, ਤੇ ਤੁਸੀਂ ਇਕੱਠੇ ਬਹਿ ਕੇ ਹੱਲ ਕਰ ਸਕਦੇ ਹੋ। ਜੇ ਤੁਹਾਡੀ ਹਕੂਮਤ ਹੈਗੀ ਤੁਸੀਂ ਉਹਦਾ ਕੋਈ ਹੱਲ ਸੋਚ ਸਕਦੇ ਹੋ। ਆਮ ਬੰਦੇ ਨੂੰ ਤੇ ਜੀ ਆਪਣੇ ਹੱਲ ਨਾਲ ਤਲਕ ਹੈ, ਉਹਨੂੰ ਸੂਬਿਆਂ ਨੂੰ ਚੱਟਣਾ ਉਹਨੇ। ਆਪਦੇ ਸੂਬੇ ਕਿਉਂ ਬਣਾਉਂਦੇ ਨੇ ਪਏ? ਸੂਬੇ ਇਸ ਵਾਸਤੇ ਬਣਾਉਂਦੇ ਨੇ ਕਿ ਯਾਰ ਪੰਜਾਬ ਵਿੱਚ ਉਹ ਨਵਾਜ਼ ਸ਼ਰੀਫ ਦੇ ਹੁੰਦੇ ਤੇ ਸਾਨੂੰ ਨਹੀਂ ਲੱਭਣ ਲੱਗੀ ਕੁਰਸੀ, ਤੇ ਸੂਬਾ ਬਣ ਜਾਏਗਾ, ਇਹ ਚਲੋ ਤੇ ਅਸੀਂ ਹੈ। ਸੂਬੇ ਦੇ ਸਰਦਾਰ ਹਾਂ। ਮੈਂ ਤਾਂ ਇਹੀ ਤੁਹਾਨੂੰ ਇਹ ਦੱਸਣਾ ਪਿਆ ਨਾ ਕਿ ਇਸ ਤਰ੍ਹਾਂ ਸਿਆਸਤਦਾਨਾਂ ਦੀਆਂ ਉਸਤਾਦੀਆਂ ਨੇ। ਹਾਂ, ਲੇਕਿਨ ਸਰ ਤੁਹਾਨੂੰ ਉਸ ਤਰ੍ਹਾਂ ਉਹਨਾਂ ਨੂੰ ਫਿਰ ਜਵਾਬ ਉਹਨਾਂ ਦੀ ਜ਼ੁਬਾਨ 'ਚ ਦੇਣਾ ਨਹੀਂ ਸੀ ਬਣਦਾ ਕਿ ਤੁਸੀਂ ਵੀ ਕਹਿੰਦੇ ਕਿ ਤੁਸੀਂ ਜੀ ਹਾਂ ਦੇਖੋ ਨਾ, ਕਰਾਚੀ ਦਾ ਮੈਂ ਸਵਾਲ ਸ਼ਾਹ ਵੀ ਜੀ, ਹੈ। ਛੋਟੇ ਤੁਹਾਨੂੰ ਮੀਆਂ ਮੈਨੂੰ ਸਾਹਿਬ ਨੇ ਕੀਤੀ ਸੀ ਇੱਕ ਵਾਰੀ ਗੱਲ ਜੀ, ਜੀ ਸਾਰੇ ਕਰਦੇ ਨੇ। ਮੀਆਂ ਮੈਂ ਤੁਹਾਨੂੰ ਸ਼ਹਬਾਜ਼ ਗੱਲ ਸ਼ਰੀਫ ਦੱਸਣ ਸਾਹਿਬ ਲੱਗਾ ਨੇ। ਨਾ, ਮੈਂ ਸਾਨੂੰ ਹੁਣ ਤੁਹਾਨੂੰ ਗੱਲ ਦੱਸਣ ਲੱਗਾ ਕਿ ਇਸ ਵੇਲੇ ਜਿਹੜਾ ਵਜ਼ੀਰ ਆਲਾ ਪੰਜਾਬ ਹੈ, ਉਹ ਤਾਂ ਸਰਾਇਕੀ ਹੈ ਨਾ। ਹਾਂਜੀ ਉਹਨੂੰ ਕੂੜੇ ਨੂੰ ਤੇ ਚਾਹੀਦਾ ਸੀ ਨਾ ਕਿ ਇਹ 3 ਸਾਲਾਂ ਦੇ ਵਿੱਚ ਕੁਛ ਨਾ ਕੁਛ ਜੇ ਉਹ ਸਮਝਦਾ ਕਿ ਉੱਥੇ ਖਰਾਬੀਆਂ ਨੇ ਜਾਂ ਖਾਮੀਆਂ ਨੇ, ਤੇ ਉਹਨਾਂ ਨੂੰ ਟੈਸਟ ਕਰ ਲੈਣਾ, ਉੱਥੇ ਠੀਕ ਕਰਾ ਦਿੰਦਾ। ਔਰ ਤੁਸੀਂ ਅਗਰ ਗੌਰ ਨਾਲ ਦੇਖੋ ਨਾ, ਮੈਂ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਾਂ, ਤੁਸੀਂ ਅਗਰ ਸਿਆਸੀ ਤੌਰ ਤੇ ਅਗਰ ਅਰਸਾ ਦੇਖ ਲਓ ਨਾ, ਅਗਰ ਹਕੂਮਤ ਜਿਨ੍ਹਾਂ ਨੇ ਪੰਜਾਬ ਤੇ ਕੀਤੀ ਹੈ, ਤੇ ਤੁਹਾਨੂੰ ਮੈਜੋਰਿਟੀ ਲੋਕ ਨਜ਼ਰ ਆਉਣਗੇ ਜਿਹੜੇ ਸਰਾਇਕੀ ਸਨ, ਉਹਨਾਂ ਨੇ ਪੰਜਾਬ ਤੇ ਹਕੂਮਤ ਕੀਤੀ ਹੈ। ਤੇ ਗੱਲਾਂ ਸਹੀ, ਲਾਹੌਰ ਵਾਲੇ ਨੂੰ ਕਰਦੇ ਨੇ। ਹਾਂਜੀ, ਔਰ ਉਹ ਵੀ ਜ਼ਿਆਦਾ ਮੁਲਤਾਨ ਤੋਂ ਹੈ ਜੀ, ਨਹੀਂ ਜੀ, ਇਹ ਸਾਨੂੰ ਮੁਲਤਾਨ ਹੋਵੇ ਜਾਂ ਆਈਡੀਆ ਕੋਈ ਹੈ। ਵੀ ਹੋਵੇ। ਹਾਂਜੀ ਤੇ ਦੇਖੋ ਜੀ, ਲੇਕਿਨ ਦੌਲਤਾਨਾ ਸਾਹਿਬ ਪੰਜਾਬੀ ਸਰਾਇਕੀ ਇਲਾਕੇ ਦੇ ਸਨ। ਮਤਲਬ ਸਾਦਕ ਕੁਰੈਸ਼ੀ ਮੁਲਤਾਨ ਦਾ ਸੀ। ਖਰ ਜਿਹੜਾ ਉਹ ਮੁਜ਼ੱਫਰਗੜ੍ਹ ਦਾ ਸੀ। ਉਹ ਤੁਸੀਂ ਹਾਂਜੀ ਤੁਸੀਂ ਅਗਰ ਤੁਸੀਂ ਇਹਨਾਂ ਦਾ ਟੈਨਿਓਰ ਦੇਖ ਲਓ ਨਾ, ਇਹਨਾਂ ਦੇ ਟੈਨਿਓਰ ਬਹੁਤ ਜ਼ਿਆਦਾ ਲੰਬੇ ਨੇ। ਜੀ ਬਿਲਕੁਲ ਇਸੇ ਤਰ੍ਹਾਂ ਜੀ, ਇਹਨਾਂ ਦੇ ਟੈਨਿਓਰ ਲੰਬੇ ਨੇ, ਔਰ ਉਹ ਇੱਕ ਪੁਰਾਣਾ ਉਹਨਾਂ ਦਾ ਤਰੀਕਾ ਜਿਹੜਾ ਸ਼ਾਇਦ ਸਾਨੂੰ ਸਮਝ ਆਉਣ ਲੱਗ ਪਿਆ, ਨਵਾਜ਼ ਲੀਗ ਨਹੀਂ ਸਮਝਦੀ, ਕਿ ਉਹ ਰੋ ਰੋ ਕੇ ਤੇ ਮੰਗੀ ਜਾਂਦੇ ਨੇ, ਤੇ ਖਾਧੀ ਵੀ ਜਾਂਦੇ ਨੇ, ਤੇ ਰੋਈ ਵੀ ਜਾਂਦੇ ਨੇ। ਤੁਸੀਂ ਤੇ ਮਜ਼ੇ ਤੁਹਾਨੂੰ ਗੱਲ ਦੱਸਾਂ, ਜਿਹੜਾ ਹਾਂਜੀ ਬਹੁਤਾ ਸ਼ੋਰ ਮਚਾਉਂਦਾ ਨਾ, ਜਿਹੜਾ ਸਭ ਤੋਂ ਜ਼ਿਆਦਾ, ਹਾਂ ਅੱਛਾ ਮੈਂ ਤੁਹਾਨੂੰ ਇੱਕ ਹੋਰ ਮਜ਼ੇ ਦੀ ਗੱਲ ਦੱਸਾਂ। ਇੱਕ ਸਰਾਇਕੀ ਸੂਬੇ ਦਾ ਸ਼ੋਸ਼ਾ ਸ਼ੁਰੂ ਕੀਤਾ, ਔਰ ਉਹ ਸਰਾਇਕੀ ਮੂਵਮੈਂਟ ਦਾ ਅਹੁਦੇਦਾਰ ਵੀ ਜੇ। ਉਸ ਬੰਦੇ ਦਾ ਘਰ ਜਿਹੜਾ ਜੇ, ਉਹ ਇੱਥੇ ਨਿਆਜ਼ ਬੇਗ ਠੋਕਰ ਦੇ ਕੋਲ ਇੱਕ ਸਕੀਮ ਜੇ, ਉਹਦੇ ਚ ਉਹਦਾ ਬੜਾ ਵੱਡਾ ਘਰ ਜੇ ਉਹਦਾ। ਅੱਛਾ ਰਹਿੰਦੇ ਵੀ ਇੱਥੇ ਨੇ, ਸਹੂਲਤਾਂ ਵੀ ਇੱਥੋਂ ਦੀਆਂ ਲਾਹੌਰ ਦੀਆਂ ਇਸਤੇਮਾਲ ਕਰਦੇ, ਤੇ ਗੱਲਾਂ ਵੀ ਲਾਹੌਰ ਨੂੰ ਕਰਦੇ ਨੇ। ਗੱਲਾਂ ਇਹ ਵੀ ਹੁੰਦਾ ਲਾਹੌਰ ਨੂੰ ਕਰ ਦੋਗਲਾਪਨ। ਜੀ ਬਿਲਕੁਲ, ਇਹਦੇ ਹੀ ਤਾਂ ਕੋਈ ਮੈਂ ਸ਼ੱਕ ਨਹੀਂ। ਇਸੇ ਵਾਸਤੇ ਤੁਹਾਨੂੰ ਕਹਿ ਰਿਹਾ, ਇਹ ਜਿੰਨੇ ਸ਼ੋਸ਼ੇ ਨਾ ਸਾਰੇ ਸਾਰੇ ਸਿਆਸਤਦਾਨਾਂ ਦੇ, ਆਮ ਬੰਦੇ ਦਾ ਕੋਈ ਤਲਕ ਨਹੀਂ। ਆਮ ਬੰਦੇ ਨੂੰ ਆਪਣੇ ਮਸਾਇਲ ਦਾ ਗਰਜ਼ ਹੈ। ਮਸਾਇਲ ਨਾਲ ਇਹਦੇ ਚ ਕੋਈ ਸ਼ੱਕ ਨਹੀਂ। ਸਰ ਜ਼ੁਬਾਨ ਤੇ ਜ਼ਰਾ ਇੱਕ ਵਾਰੀ ਫੇਰ ਮੁੜੀਏ। ਜ਼ੁਬਾਨ ਦੇ ਇਸ਼ੂ ਦੇ ਦੋ ਹਿੱਸੇ, ਇੱਕ ਤੇ ਇਹ ਵੇ ਕਿ ਇਹ ਜਿਹੜੀ ਸਰਾਇਕੀ ਨੂੰ ਸਰਕਾਰੀ ਸਤ੍ਹਾ ਤੇ ਵੱਖਰੀ ਜ਼ੁਬਾਨ ਤਸਲੀਮ ਕੀਤਾ ਗਿਆ, ਇਹ ਸ਼ਾਇਦ 1987 ਦੀ ਗੱਲ ਹੈ, ਰਿਆਜ਼ ਸਾਹਿਬ ਦੇ ਦੌਰ 'ਚ ਇਹਨੂੰ ਤਸਲੀਮ ਕੀਤਾ ਗਿਆ। ਉਸ ਤੋਂ ਪਹਿਲੇ ਇਹ ਪੰਜਾਬ ਦੇ ਕਿਸੇ ਵੀ ਸਰਕਾਰੀ ਡਾਕੂਮੈਂਟ 'ਚ ਅਲੱਗਾ ਜ਼ੁਬਾਨ ਦੇ ਤੌਰ ਤੇ ਮੌਜੂਦ ਨਹੀਂ ਸੀ। ਦੂਜਾ ਇਹ ਵੇ ਕਿ ਇਹਦੇ ਅੱਗੇ ਰਜਿਸਟ ਨਹੀਂ ਕੀਤਾ ਕਿਸੇ ਨੇ ਵੀ, ਕਿ ਇੱਕ ਹੁੰਦਾ ਨਾ ਜਿਵੇਂ ਇੱਕ ਮੁਕਾਲਮਾ ਹੁੰਦਾ ਹੈ, ਕਿਸੇ ਪਬਲਿਕ ਡਿਬੇਟ ਹੁੰਦੀ ਨੈਸ਼ਨਲ ਲੈਵਲ ਦੇ ਇਸ਼ੂਜ਼ ਦੇ ਉੱਤੇ, ਉਹ ਕੋਈ ਡਿਬੇਟ ਨਹੀਂ ਹੋਈ। ਫਿਰ ਇਸੇ ਤਰ੍ਹਾਂ ਸੂਬੇ ਦੀ ਜਦੋਂ ਦੀ ਵੰਡ ਦੀ ਗੱਲ ਆਉਂਦੀ, ਤੇ ਉੱਥੇ ਵੀ ਪਾਰਲੀਮੈਂਟੇਰੀਅਨਸ ਆਪੇ ਹੀ ਕਰਾਰਦਾਦਾ ਪਾਸ-ਪੂਸ ਕਰ ਲੈਂਦੇ ਨੇ। ਹਾਲਾਂਕਿ ਇਸ ਗੱਲ ਦਾ ਮੈਂਡੇਟ ਕਮ ਸੇ ਕਮ ਅਸੀਂ ਆਮ ਲੋਕਾਂ ਤੇ ਨਹੀਂ ਦਿੱਤਾ ਪੰਜਾਬੀਆਂ ਨੇ, ਕਿ ਜੀ ਸਾਡਾ ਪੰਜਾਬ ਜਿਹੜਾ ਹੁਣ ਤੁਸੀਂ ਦੋਹਰੀ 13 ਵਾਰੀ 14 ਵਾਰੀ ਫਿਰ ਵੰਡ ਦਿਓ। ਤੇ ਇਹ ਤੁਸੀਂ ਸਮਝਦੇ ਹੋ ਕਿ ਦਰੁਸਤ ਹੋਇਆ ਸਾਰਾ ਕੁਝ, ਕਿ ਇਹ ਇਸ ਤਰ੍ਹਾਂ ਮਤਲਬ ਕਰਾਰਦਾਦ ਪਾਸ ਕਰਨ ਦਾ ਹੱਕ ਹੈ ਵੀ ਅਸੈਂਬਲੀ ਨੂੰ? ਸ਼ਾਹ ਜੀ, ਦੋ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਨੇ। ਦੋ ਚੀਜ਼ਾਂ ਤੁਸੀਂ ਦੋ ਚੀਜ਼ਾਂ ਦਾ ਜ਼ਿਕਰ ਕੀਤਾ ਹੈ। ਜ਼ਿਆਉਲ ਹਕ ਦੇ ਦੌਰ ਵਿੱਚ ਸਰਾਇਕੀ ਨੂੰ ਇੱਕ ਜ਼ੁਬਾਨ ਕਰਾ ਦਿੱਤਾ, ਇਸ ਵਾਸਤੇ ਕਿ ਜਿਹੜੇ ਡਿਕਟੇਟਰ ਹੁੰਦੇ ਨਾ, ਉਹ ਇਸ ਕਿਸਮ ਦੇ ਤਮਾਸ਼ੇ ਕਰਦੇ ਨੇ। ਉਹ ਲੋਕਾਂ ਨੂੰ ਚੂੰਕਿ ਸ਼ੋਹਰਤ ਨੂੰ ਜਾਂ ਸ਼ੋਰ ਨੂੰ ਜਾਂ ਉਸ ਰੌਲੇ ਨੂੰ ਖਤਮ ਕਰਨ ਵਾਸਤੇ ਕੋਈ ਨਾ ਕੋਈ ਸ਼ੋਸ਼ੇ ਛੱਡਦੇ ਰਹਿੰਦੇ ਨੇ। ਤੇ ਲਿਆਦਾ ਉਹਨਾਂ ਦੀ ਗੱਲ ਦਾ ਐਡਾ ਸੀਰੀਅਸ ਨਾ ਲਵੋ। ਦੂਸਰੇ ਪਾਸੇ ਤੁਸੀਂ ਆ ਜਾਓ, ਜਿਹੜੇ ਮੈਂ ਤੁਹਾਨੂੰ ਬਾਰ-ਬਾਰ ਇਹ ਗੱਲ ਕਹਿ ਰਿਹਾ, ਔਰ ਰੈਪੀਟੀਸ਼ਨ ਹੁੰਦੀ ਹੈ ਬਾਰ-ਬਾਰ, ਮੈਂ ਤੁਹਾਨੂੰ ਇਹ ਗੁਜ਼ਾਰਿਸ਼ ਕਰ ਰਿਹਾ, ਇਹ ਸ਼ੋਸ਼ਾ ਜਿਤਨਾ ਹੈ ਸਾਰਾ ਸਿਆਸਤਦਾਨਾਂ ਦਾ, ਆਮ ਆਦਮੀ ਦਾ ਇਹਦਾ ਕੋਈ ਤਲਕ ਨਹੀਂ।
ਤੁਸੀਂ ਅਗਰ ਫਰਜ਼ ਕਰੋ ਅਗਰ ਇਹਦੀ ਰੈਫਰੈਂਡਮ ਕਰਾਉਂਦੇ ਹੋ ਜਾਂ ਇਹਦਾ ਆਵਾਮ ਵੀ ਜਾ ਕੇ ਪੁੱਛਦੇ ਹੋ ਤੇ ਤੁਸੀਂ ਦੇਖਣਾ ਕਿ ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਦਿਲਚਸਪੀ ਨਹੀਂ ਹੋਣੀ। ਉਹਨਾਂ ਨੂੰ ਮੈਂ ਬੇਸ਼ੱਕ ਜੀ, ਫਿਰ ਸਾਡਾ ਤੇ ਬਾਰ-ਬਾਰ ਇਹ ਗੱਲ ਕਰਾਂਗਾ, ਈਮਾਨ ਹੈ ਜੀ ਇਸ ਗੱਲ ਤੇ। ਮੈਂ ਅੱਜ ਕਰਨਾ ਪਿਆ ਕਿ ਬਾਰ-ਬਾਰ ਇਹ ਗੱਲ ਇਸ ਵਾਸਤੇ ਕਹਿਣਾ ਪਿਆ ਕਿ ਸਾਨੂੰ ਅਕਲ ਕਰਨੀ ਚਾਹੀਦੀ ਹੈ, ਸਾਨੂੰ ਆਪਣੀ ਸੋਚ ਨੂੰ ਮੁਸਬਤ ਰੱਖਣਾ ਚਾਹੀਦਾ ਹੈ। ਸਾਨੂੰ ਹਰ ਉਸ ਸ਼ਹਿਰੀ ਜਿਹੜਾ ਕਿਸੇ ਵੀ ਸੂਬੇ 'ਚ ਬੈਠਾ ਹੈ, ਕਿਸੇ ਵੀ ਜਗ੍ਹਾ ਤੇ ਬੈਠਾ ਹੈ, ਦੂਰ ਅਫਦਾਦ ਮੁਕਾਮ ਤੇ ਬੈਠਾ ਹੈ, ਉਹਦੇ ਸਾਨੂੰ ਚਾਹੀਦਾ ਮਸਾਇਲ ਨੂੰ ਹੱਲ ਕਰੀਏ ਤਾਂ ਕਿ ਇਸ ਕਿਸਮ ਦੀ ਜਿਹੜੀ ਸੋਰਸ਼ ਹੈ ਉਹਦਾ ਮੁਕਾਬਲਾ ਤੁਸੀਂ ਬੜੀ ਆਸਾਨੀ ਨਾਲ ਕਰ ਸਕਦੇ ਹੋ। ਇਹਨਾਂ ਨੂੰ ਮੂੰਹ ਤੋੜ ਜਵਾਬ ਵੀ ਮਿਲ ਸਕਦਾ ਹੈ, ਲੇਕਿਨ ਅਗਰ ਤੁਸੀਂ ਉਹਨਾਂ ਦੀ ਗੱਲਾਂ ਨਹੀਂ ਸੁਣੋਗੇ, ਉਹਨਾਂ ਦੇ ਮਾਮਲਾਤ ਨੂੰ ਹੱਲ ਨਹੀਂ ਕਰੋਗੇ ਤੇ ਲਾਜ਼ਮੀ ਗੱਲ ਹੈ ਫਿਰ ਉਹ ਇਹਨਾਂ ਜਿਹੜੇ ਮਦਾਰੀ ਨੇ ਨਾ, ਇਹ ਮਦਾਰੀਆਂ ਦੀ ਆਵਾਜ਼ ਵਿੱਚ ਆਵਾਜ਼ ਆਪਣੀ ਸ਼ਾਮਲ ਕਰਦੇ ਨੇ। ਜੀ ਸਰ ਇਹਦੇ 'ਚ ਇੱਕ ਬਲੇਮ ਤੇ ਨੂਨ ਲੀਗ ਤੇ ਇਹ ਵੀ ਆਉਂਦਾ ਨਾ ਕਿ ਨੂਨ ਲੀਗ ਨੇ ਹੀ ਇਹਨਾਂ ਜਿਹੜੇ ਜਨੂਬੀ ਪੰਜਾਬ ਦੇ ਅਜ਼ਲਾ ਨੇ ਇਹਨਾਂ ਨੂੰ ਤਰੱਕੀ ਨਹੀਂ ਦਿੱਤੀ ਔਰ ਸਾਰਾ ਫੰਡ ਲਾਹੌਰ 'ਚ ਵਰਤ ਲਿਆ नहीं ਤੇ भाजी, ये नहीं होता, ऐसा ਉਹ नहीं गा, पसमानदा रह ऐसा गया। बिल्कुल नहीं गा शाह जी, ऐसा बिल्कुल नहीं गा। मेरे को दादो शुमार तो मौजूद नहीं, लेकिन अगर मैं तुहानू दादो शुमार लिया के दिया तो जिन्ना लाहौर फंड लगा है, इस तो ज्यादा फंड बाहर इस्तेमाल होया। ये एवं गल्लां ने, कहानियां ने। तुसीं जरा देखो, जाके मुल्तान ही देखो किस किस्म का की लाहौर मेट्रो बनया ते मुल्तान मेट्रो नहीं बने। क्या लाहौर अगर ओवरहेड ब्रिज बने ने ते मुल्तान के ओवरहेड ब्रिज नहीं बने। ਬਾਲਪੁਰ ਜਾ ਕੇ ਦੇਖੋ, ਬਾਲਨਗਰ ਜਾ ਕੇ ਦੇਖੋ, ਤੁਸੀਂ ਹੈਰਾਨ ਹੋ ਜਾਓਗੇ। ਇਹ ਸਿਰਫ ਮੈਂ ਤੁਹਾਨੂੰ ਇਹੀ ਗੱਲ ਦੱਸਦਾ ਪਿਆ ਨਾ ਕਿ ਇਹ ਸਿਰਫ ਸ਼ੋਸ਼ੇ ਛੱਡੇ ਜਾਂਦੇ ਨੇ ਸਰ। ਲੇਕਿਨ ਥਲ ਦੇ ਅਜ਼ਲਾ ਤਾਂ ਬਹੁਤ ਬੁਰੀ ਹਾਲਤ 'ਚ ਨੇ। ਝੰਗ ਜਿਹੜਾ ਬਹੁਤ ਪੁਰਾਣਾ ਜ਼ਿਲ੍ਹਾ ਹੈ, ਉਹ ਤੇ ਮੈਂ ਵਿਜ਼ਿਟ ਕਰਕੇ ਆਇਆ ਜੀ, ਉਹਦੀ ਤੇ ਬਹੁਤ ਬੁਰੀ ਹਾਲਤ ਹੈ। ਸਭ ਤੋਂ ਪੁਰਾਣਾ ਜ਼ਿਲ੍ਹਾ ਔਰ ਸਭ ਤੋਂ ਵੱਡਾ ਜ਼ਿਲ੍ਹਾ। ਮੈਂ ਸ਼ਾਇਦ ਤੁਹਾਨੂੰ ਇੱਕ ਹੋਰ ਗੁਜ਼ਾਰਿਸ਼ ਕਰਾਂ, ਇਹਦੇ 'ਚ ਹਕੂਮਤ ਬਿਲਕੁਲ ਹਕੂਮਤ ਦੇ ਜ਼ਿੰਮੇਦਾਰ ਹੁੰਦੀ ਹੈ, ਲੇਕਿਨ ਇਹਦਾ ਜ਼ਿੰਮੇਦਾਰ ਹੁੰਦਾ ਜਿਹੜਾ ਉੱਥੋਂ ਦਾ ਨੁਮਾਇੰਦਾ ਹੁੰਦਾ ਸਾਡਾ। ਲੋਕ ਲੜ ਕੇ ਰਹਿੰਦੇ ਨੇ। ਤੁਸੀਂ ਹੈਰਾਨ ਹੋਵੋਗੇ ਕਿ ਤੁਸੀਂ ਜੰਗ ਦੀ ਗੱਲ ਕਰਦੇ ਪਏ ਹੋ ਨਾ, ਮੈਨੂੰ ਪਤਾ ਹੈ ਮੇਰੇ ਕੁਲੀਗ ਸਨ, ਉਹਨਾਂ ਨੇ ਉੱਥੇ ਕਾਲਜ ਮਜ਼ੂ ਕਰਾਇਆ, ਉਹਨਾਂ ਨੇ ਕਾਲਜ ਬਣਵਾਇਆ, ਉਹਨਾਂ ਨੇ ਮਤਲਬ ਬਿਹਤਰ ਕੰਮ ਕਰਵਾਏ ਉੱਥੇ, ਝੰਗ ਹੀ ਨਹੀਂ ਜੀ, ਥਲ ਦੇ 7 ਜ਼ਿਲ੍ਹੇ ਨੇ, ਲਈਆ ਵੀ ਏ, ਉਹ ਸਾਰੇ ਹੀ ਤਕਰੀਬਨ ਪਸਮਾਨਦਾ ਨੇ, ਇੱਕ ਅੱਧੇ ਤੋਂ ਛੱਡ ਕੇ। ਨਹੀਂ, ਮੈਂ ਤੁਹਾਨੂੰ ਗੱਲ ਦੱਸ ਰਿਹਾ, ਤੁਸੀਂ ਮੇਰੇ ਨਾਲ ਮੈਨੂੰ ਹੁਣ ਆਈਡੀਆ ਤਾਂ ਨਹੀਂ ਹੈਗਾ, ਲੇਕਿਨ ਮੈਂ ਤੁਹਾਨੂੰ ਅਰਜ਼ ਕਰਨਾ ਕਿ ਹਰ ਜ਼ਿਲ੍ਹੇ ਨੂੰ ਬਕਾਇਦਾ ਫੰਡ ਮੁਹੱਈਆ ਕੀਤੇ ਗਏ ਔਰ ਉਹਨਾਂ ਨੂੰ ਫੰਡ ਉੱਤੇ ਇਸਤੇਮਾਲ ਹੋਏ। ਮੈਂ ਦੁਬਾਰਾ ਇਹ ਗੱਲ ਕਹਾਂਗਾ ਕਿ ਉੱਥੋਂ ਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਨਿਸ਼ਾਨਦੇਹੀ ਕਰਨ ਔਰ ਉਸ ਹਕੂਮਤਾਂ ਕੋਲੋਂ ਆਪਣਾ ਕੰਮ ਕਰਵਾਉਣ। ਇਹ ਇੱਕ ਕੰਮ ਨਹੀਂ ਕਰਦੇ। ਇੱਕ ਗੱਲ ਤੇ ਇਹ ਹੋਈ। ਦੂਸਰਾ, ਤੁਸੀਂ ਜਿਹੜਾ ਲਾਹੌਰ ਦੀ ਜ਼ਿਕਰ ਆਉਂਦਾ ਨਾ, ਤੇ ਸ਼ਾਹ ਸਾਹਿਬ ਇੱਕ ਗੱਲ ਯਾਦ ਰੱਖੋ, ਜਿਤਨਾ ਵੱਡਾ ਸ਼ਹਿਰ ਹੋਏਗਾ ਉਹਦੇ ਉਤਨੇ ਹੀ ਮਸਾਇਲ ਜ਼ਿਆਦਾ ਹੋਣਗੇ। ਹੁਣ ਤੁਸੀਂ ਲਾਹੌਰ 'ਚ ਅਗਰ ਅੱਜ ਤੁਸੀਂ ਓਵरहेड ਬ੍ਰਿਜ ਨਾ ਬਣਾਏ ਹੁੰਦੇ ਜਾਂ ਤੁਸੀਂ ਅੰਡਰਪਾਸ ਨਾ ਬਣਾਏ ਹੁੰਦੇ ਤੇ ਅੱਜ ਤੋਂ ਤੁਸੀਂ ਮੇਰੇ ਹਾਲੇ ਘਰ ਸਵੇਰੇ ਨਿਕਲਦੇ ਤੇ ਦੂਜੇ ਦਿਨ ਘਰ ਪਹੁੰਚਦੇ, ਜੋ ਟ੍ਰੈਫਿਕ ਦਾ ਇਸ ਹਾਲ ਹੈ। ਤੇ ਜਿੰਨਾ ਵੱਡਾ ਸ਼ਹਿਰ ਹੁੰਦਾ ਉਹਦੇ ਉਨੇ ਹੀ ਵੱਡੇ ਮਸਾਇਲ ਹੁੰਦੇ ਨੇ। ਜ਼ਿਆਦਾ ਉਹਦੇ ਵਾਸਤੇ ਫਿਰ ਤੁਹਾਨੂੰ ਫੰਡ ਵੀ ਚਾਹੀਦੇ ਨੇ। ਜੀ ਆਬਾਦੀ ਦੇ ਤਨਾਸਬ ਨਾਲ ਹੀ। ਜੀ ਹਾਂ, ਇਹ ਜਿੰਨੇ ਲੋਕ ਹੋਰ ਬਣਦੇ ਨਾ, ਮੈਂ ਤੁਹਾਨੂੰ ਉਹਨਾਂ ਸਾਰਿਆਂ ਦੇ ਲਾਹੌਰ ਦੇ ਐਡਰੈਸ ਦੇ ਦਿਆਂਗਾ। ਕੋਈ ਜੋਹਰ ਟਾਊਨ ਰਹਿੰਦਾ, ਕੋਈ ਗੁਲਬਾਗੀ 'ਚ ਰਹਿੰਦਾ, ਕੋਈ ਡਿਫੈਂਸ 'ਚ ਜਿਨ੍ਹਾਂ ਦੇ ਘਰ ਨੇ, ਇਹਨਾਂ ਸਾਰਿਆਂ ਦੇ ਘਰ ਇਸ ਲਾਹੌਰ 'ਚ। ਉਹ ਇੱਥੋਂ ਦੇ ਮਜ਼ੇ ਵੀ ਲੈਣਾ ਚਾਹੁੰਦੇ ਨੇ ਤੇ ਸ਼ੋਰ ਵੀ ਪਾਉਣਾ ਚਾਹੁੰਦੇ ਨੇ, ਤੇ ਪਾਈ ਜਾਓ, ਕੀ ਫਰਕ ਪੈਂਦਾ ਉਹਦੇ ਨਾਲ। ਹਾਂਜੀ, ਇਹਦੇ 'ਚ ਮੈਂ ਤੇ ਆਪ ਜੀ, ਮੇਰੀ ਪੈਦਾਇਸ਼ ਜਿਹੜੀ ਹੈ ਮਕਲੋਡ ਰੋਡ ਦੀ ਹੈ ਤੇ ਇਸ ਲਿਹਾਜ਼ ਨਾਲ ਮੈਂ ਪੈਦਾਇਸ਼ੀ ਲਾਹੌਰੀ ਹਾਂ। ਲੇਕਿਨ ਜਦੋਂ ਇਹ ਪੰਜਾਬ ਦੀ ਵੰਡ ਦੀ ਗੱਲ ਆਉਂਦੀ ਤੇ ਫਿਰ ਮੈਂ ਪਹਿਲੇ ਪੰਜਾਬੀ ਆਪਣੇ ਆਪ ਨੂੰ ਸਮਝਣਾ ਜੀ, ਔਰ ਬੁੱਲੇ ਸ਼ਾਹ ਦਾ ਪੰਜਾਬੀ ਸਮਝਣਾ ਮੇਰੇ ਦਾਦਕੇ ਕਸੂਰ ਦੇ ਸਨ ਜੀ। ਤੇ ਇਹ ਸਾਰਾ ਜਿਹੜਾ ਤਕਸੀਮ ਦਾ ਸਿਲਸਿਲਾ ਹੈ, ਇਹ ਛੋਟੇ ਮੀਆਂ ਸਾਹਿਬ ਨੇ, ਮੈਂ ਪਹਿਲੇ ਵੀ ਜ਼ਿਕਰ ਕੀਤਾ ਸੀ ਕਿ ਜੀ ਉਹਨਾਂ ਇੱਕ ਵਾਰੀ ਕਰਾਚੀ ਸੂਬੇ ਦੀ ਗੱਲ ਕੀਤੀ ਸੀ ਇਹਦੇ ਜਵਾਬ 'ਚ, ਤੇ ਉਹਨਾਂ ਮਤਲਬ ਮਾਜ਼ਰਤ ਕਰਨ ਤੇ ਮਜਬੂਰ ਕਰਤਾ ਸੀ। ਤੇ ਨੂਨ ਲੀਗ ਕਿਉਂ ਜ਼ਰਦਾਰੀ ਸਾਹਿਬ ਨੂੰ ਇੰਨੀ ਇਜਾਜ਼ਤ ਦਿੰਦੀ ਕਿ ਉਹ ਪੰਜਾਬ 'ਚ ਆ ਕੇ ਪੰਜਾਬ ਦੀ ਵੰਡ ਦੀ ਗੱਲ ਕਰੀ? ਨਹੀਂ ਕਰਦਾ ਜੀ, ਉਹ ਵੀ ਕਿਸਾ ਕਰ ਸਕਦਾ ਹੈ। ਉਹ ਐਵੇਂ ਤੁਹਾਨੂੰ ਦੱਸਿਆ ਨਾ ਕਿ ਉਹਨਾਂ ਨੇ ਸ਼ੋਸ਼ਾ ਕੋਈ ਨਾ ਕੋਈ ਅਟਰੈਕਸ਼ਨ ਪੈਦਾ ਕਰਨੀ ਹੁੰਦੀ ਹੈ। ਵੋਟ ਲੈਣ ਵਾਸਤੇ ਸਰਾਇਕੀ ਦਾ ਨਾਰਾ ਲਾ ਦੇਣਗੇ। ਔਰ ਫਿਰ ਇਮਰਾਨ ਖਾਨ ਨੇ ਜੀ ਲਾਹੌਰ ਦੇ ਵਿੱਚ ਖਲੋ ਕੇ ਆਖਿਆ ਕਿ ਜੀ ਅਸੀਂ ਸਰਾਇਕੀ ਸੂਬਾ ਬਣਾਵਾਂਗੇ, ਮਤਲਬ ਪੰਜਾਬ ਦੇ ਦਿਲ ਦੇ ਵਿੱਚ ਖਲੋ ਕੇ। ਉਹ ਤੁਸੀਂ ਇਹ ਨਾਂ ਲੈ ਕੇ ਤੁਸੀਂ ਮਜ਼ਾਕ ਸ਼ੁਰੂ ਕਰ ਦਿੱਤਾ। ਮੇਰਾ ਖਿਆਲ ਥੱਕ ਗਏ ਤੁਸੀਂ ਗੱਲਾਂ ਕਰ ਕਰਕੇ
ਪੰਜਾਬੀ ਨਹੀਂ ਬੋਲ ਨਹੀਂ ਕੇ ਥੱਕ ਗਏ ਤੇ ਹੁਣ ਨਹੀਂ ਨਹੀਂ, ਉਹ ਤੁਸੀਂ ਸਾਡਾ ਜੀ ਅਸਲ 'ਚ ਗਿਲਾ ਤਿੰਨਾਂ ਜਮਾਤਾਂ ਤੇ, ਕਿਉਂਕਿ ਤਿੰਨਾਂ ਨੇ ਵੋਟ ਪਾਇਆ ਜੀ ਵੰਡ ਤੇ ਅਸੀਂ ਸਾਰੀ ਉਹ ਗੱਲ ਇਹ ਮੈਂ ਗੁਜ਼ਾਰਿਸ਼ ਕਰਾਂ ਜਨਾਬ ਨੂੰ, ਮੈਂ ਤੁਹਾਨੂੰ ਗੱਲ ਕੀਤੀ ਹੈ, ਬਾਰ-ਬਾਰ ਕੀਤੀ ਹੈ। ਮਸਲਾ ਇਹ ਮਸਾਇਲ ਜਿਹੜੇ ਨੇ ਉਹ ਵੱਡੇ ਨੇ, ਉਹ ਜ਼ੁਬਾਨਾਂ ਤੋਂ ਵੱਡੇ ਮਸਾਇਲ ਨੇ। ਜ਼ੁਬਾਨਾਂ ਜਿਹੜੀਆਂ ਨੇ ਉਹ ਚੱਲਦਾ ਰਹਿਣਾ, ਕੰਮ ਹੁੰਦਾ ਰਹਿਣਾ, ਲੇਕਿਨ ਬਾਕੀ ਜਿਹੜੇ ਮਸਾਇਲ ਨੇ ਤੁਸੀਂ ਦੇਖੋ ਨਾ ਇਸ ਵੇਲੇ ਮੁਲਕ ਕਿਸ ਹਾਲਤ 'ਚ। ਹੁਣ ਤੁਸੀਂ ਇਸ ਵੇਲੇ ਤੇ ਲੋਕਾਂ ਨੂੰ ਰੋਟੀ ਕਮਾਣੀ ਮੁਸ਼ਕਲ ਹੋਈ ਹੈ, ਉਹ ਜ਼ੁਬਾਨ ਨੂੰ ਕਰਨ। ਸਰ ਮੇਰਾ ਇਹ ਮੰਨਣਾ ਹੈ ਜੀ ਕਿ ਜ਼ੁਬਾਨ ਦੀ ਵਜ੍ਹਾ ਤੋਂ ਹੀ ਇਹ ਸਾਰੇ ਮਸਾਇਲ ਨੇ। ਸਾਡੇ ਆਮ ਆਦਮੀ ਨੂੰ ਅਗਰ ਜਮਹੂਰੀਅਤ ਦੀ ਸਮਝ ਨਹੀਂ ਤੇ ਉਹਦੀ ਬੁਨਿਆਦ 'ਚ ਵੀ ਜ਼ੁਬਾਨ ਦਾ ਇਸ਼ੂ ਹੈ, ਕਿਉਂਕਿ ਅਸੀਂ ਮਕਾਮੀ ਜ਼ੁਬਾਨ 'ਚ ਮਾਂ ਬੋਲੀ 'ਚ ਤਾਲੀਮ ਨਹੀਂ ਦਿੱਤੀ। ਨਹੀਂ ਸਰ, ਨਹੀਂ ਸ਼ਾਹ ਜੀ, ਮੈਂ ਤੁਹਾਨੂੰ ਇਸ ਤੋਂ ਇਤਫਾਕ ਨਹੀਂ ਕਰਦਾ। ਆਵਾਮ ਨੂੰ ਬੜਾ ਸ਼ਊਰ ਹੈ, ਉਹ ਭਾਵੇਂ ਰੇਹੜੀ ਵਾਲਾ, ਠੇਲੇ ਵਾਲਾ, ਜਿਹੜਾ ਵੀ ਜਿੱਥੇ ਜਿੱਥੇ ਸਭ ਨੂੰ ਸ਼ਊਰ ਹੈ। ਜ਼ਬਾਨ ਦਾ ਕੋਈ ਇਹਦੇ ਨਾਲ ਤਲਕ ਨਹੀਂ ਗਾ। ਤੁਸੀਂ ਹੈਰਾਨ ਹੋਵੋਗੇ ਕਿ ਇੱਕ ਆਮ ਬੰਦਾ ਜਿਹੜਾ ਜਿਹਨੂੰ ਬੋਲਣ ਨਹੀਂ ਆਉਂਦਾ, ਉਹ ਵੀ ਅਖਬਾਰ ਲੈ ਕੇ ਬੈਠਾ ਹੁੰਦਾ, ਸਵੇਰੇ ਪੜ੍ਹ ਰਿਹਾ ਹੁੰਦਾ। ਲੈਦਾ ਇਹ ਗੱਲਾਂ ਜਿਹੜੀਆਂ ਨੇ ਇਹ ਮੇਰਾ ਖਿਆਲ ਹੁਣ ਪੁਰਾਣੀਆਂ ਗੱਲਾਂ ਹੋ ਗਈਆਂ ਸਰ। ਉਹ ਸ਼ਹਿਰਾਂ ਦੀ ਹੱਦ ਤੱਕ ਤੇ ਠੀਕ ਹੈ, ਪਿੰਡਾਂ 'ਚ ਕਿੱਥੇ ਅਖਬਾਰ ਪੜ੍ਹੇ ਜਾਂਦੇ ਨੇ? ਪਿੰਡਾਂ 'ਚ ਤੇ ਹਾਲੇ ਵੀ ਲੋਕੀ ਉਰਦੂ ਨਹੀਂ ਬੋਲ ਸਕਦੇ। ਸ਼ਾਹ ਜੀ, ਪਿੰਡਾਂ 'ਚ ਵੀ ਤੁਸੀਂ ਕਮਾਲ ਕਰਦੇ ਹੋ, ਹੁੱਕਾ ਲੈ ਕੇ ਬਹਿ ਜਾਂਦੇ ਨੇ ਸਾਰੇ ਦੁਨੀਆ ਦੀ ਸਿਆਸਤ, ਸਿਰਫ ਪਾਕਿਸਤਾਨ ਦੀ ਨਹੀਂ, ਅਮਰੀਕਾ ਦੀ ਸਿਆਸਤ ਵੀ ਡਿਸਕਸ ਕਰਦੇ ਨੇ। ਉਹ ਕਿਹੜਾ ਜ਼ਮਾਨਾ ਜੇ, ਉਹ ਜ਼ਮਾਨੇ ਚਲੇ ਗਏ। ਕਰਦੇ ਨੇ ਜੀ, ਲੇਕਿਨ ਦੇਖੋ ਨਾ ਸਾਡੇ ਜਿਹੜੇ ਅਲੂਮ ਪੇਸ਼ ਕੀਤੇ ਜਾਂਦੇ ਨੇ ਉਹ ਪੰਜਾਬੀ ਜ਼ੁਬਾਨ 'ਚ ਨਹੀਂ ਪੇਸ਼ ਕੀਤੇ ਜਾਂਦੇ। ਇਸ ਗੱਲੋਂ ਇੱਕ ਆਮ ਸਤ੍ਹਾ ਦੀ ਜਿਹੜੀ ਉਰਦੂ ਹੈ ਉਹ ਤਾਂ ਸਮਝ ਆ ਜਾਂਦੀ। ਹੁਣ ਅਲਾਮਾ ਇਕਬਾਲ ਸਾਹਿਬ ਦਾ ਕਲਾਮ ਜਿਹੜਾ ਹੈ ਉਹਦਾ ਤਾਂ ਤਰਜਮਾ ਮੈਂ ਵੀ ਨਹੀਂ ਕਰ ਸਕਦਾ, ਹਾਲਾਂਕਿ ਮੈਂ 22 ਸਾਲ ਕਾਲਮ ਲਿਖੇ ਨੇ ਉਰਦੂ ਦੇ। ਹੁਣ ਦੇਖੋ ਨਾ ਤੁਸੀਂ, ਹੁਣ ਅਲਾਮਾ ਇਕਬਾਲ ਸਾਹਿਬ ਕਿਸ ਜ਼ਮਾਨੇ ਸਨ ਤੇ ਉਹਨਾਂ ਨੇ ਪੰਜਾਬੀ ਨਹੀਂ ਲਿਖਿਆ, ਉਹਨਾਂ ਨੇ ਜਾਂ ਫਾਰਸੀ ਇਸਤੇਮਾਲ ਕੀਤੀ ਜਾਂ ਉਰਦੂ ਇਸਤੇਮਾਲ ਕੀਤੀ ਹੈ, ਤੇ ਰਹਿਣ ਵਾਲੇ ਸਿਆਲਕੋਟ ਦੇ ਸਨ। ਹੁਣ ਦੇਖੋ ਨਾ, ਇਹ ਵੀ ਇਹ ਚੀਜ਼ਾਂ ਜਿਹੜੀਆਂ ਨਾ, ਇਹ ਚੀਜ਼ਾਂ ਮੈਂ ਉਹੀ ਗੁਜ਼ਾਰਿਸ਼ ਕਰਨਾ ਪਿਆ ਕਿ ਇਹ ਚੀਜ਼ਾਂ, ਮੈਂ ਉਹੀ ਕਹਿ ਰਿਹਾ ਨਹੀਂ, ਬੁਨਿਆਦ 'ਚ ਇੱਕ ਚੀਜ਼ ਅਗਰ ਗਲਤ ਹੈ ਤੇ ਸਾਨੂੰ ਉਹਨੂੰ ਦਰੁਸਤ ਨਹੀਂ ਕਰਨਾ ਚਾਹੀਦਾ। ਭਾਈ ਜੀ, ਦੋਸਤ ਤੁਸੀਂ ਆਪਣੀ ਜਗ੍ਹਾ ਤੇ ਕਰ ਲਓ, ਤੁਹਾਨੂੰ ਕੀ ਫਰਕ ਪੈਂਦਾ? ਅੱਜ ਘਰ ਤੁਹਾਡੇ ਬੱਚੇ ਜੰਮਦੇ ਨੇ, ਤੁਸੀਂ ਉਹਨਾਂ ਸਾਨੂੰ ਉਰਦੂ ਬੋਲਦੇ, ਤੁਹਾਡੀ ਖੁਆਇਸ਼ ਹੋਏਗੀ ਤਾਂ ਉਰਦੂ ਬੋਲਣ ਜਾਂ ਅੰਗਰੇਜ਼ੀ ਬੋਲਣ। 1849 'ਚ ਗੋਰੇ ਨੇ ਪੰਜਾਬੀ ਤੇ ਪਾਬੰਦੀ ਲਾਈ ਸੀ ਔਰ ਬ੍ਰਿਟਿਸ਼ ਸਾਮਰਾਜ ਨੇ, ਤੇ ਉਹ 1849 ਤੋਂ ਬਾਅਦ 47 ਤੋਂ ਬਾਅਦ ਸਾਡਾ ਹੱਕ ਨਹੀਂ ਸੀ ਬਣਦਾ ਕਿ ਅਸੀਂ ਆਪਣੀ ਮਾਂ ਬੋਲੀ 'ਚ ਸਿੱਖਿਆ ਲਈਏ। ਸ਼ਾਹ ਜੀ, ਮੇਰੀ ਗੱਲ ਨਹੀਂ ਸਮਝਦੇ ਪਏ ਤੁਸੀਂ। ਮੈਂ ਤੁਹਾਨੂੰ ਇਹ ਗੱਲ ਕਰਨਾ ਪਿਆ, ਤੁਸੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹ ਜਿਹੜੀ ਚੀਜ਼ ਹੈ ਇਹ ਤੇ ਤੁਸੀਂ ਆਪਣੇ ਘਰ ਖੁਦ ਰੱਖ ਸਕਦੇ ਹੋ, ਲੇਕਿਨ ਮੁਸੀਬਤ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨਾਲ ਉਰਦੂ ਬੋਲ ਕੇ ਖੁਸ਼ ਹੁੰਦੇ ਹਾਂ, ਅੰਗਰੇਜ਼ੀ ਬੋਲ ਕੇ ਖੁਸ਼ ਹੁੰਦੇ ਹਾਂ, ਉਹਨਾਂ ਨੂੰ ਮਨਾ ਕਰਦੇ ਹਾਂ ਪੰਜਾਬੀ ਨਹੀਂ ਬੋਲਣੀ। ਇਹ ਬਹੁਤ ਬੁਰੀ ਜ਼ੁਬਾਨ ਹੈ। ਤੇ ਦੇਖੋ ਨਾ, ਇਹਨੂੰ ਤੁਸੀਂ ਆਪਣੇ ਘਰ ਖੁਦ ਅਪਣਾਓ, ਆਪਣੇ ਮਸਲਤ ਕਰੋ। ਮੈਨੂੰ ਤੁਸੀਂ ਕੋਈ ਨਾਮ ਦੇਣਾ ਮੈਂ ਤੁਹਾਡਾ ਪੰਜਾਬੀ ਬੋਲਣਾ ਪਿਆ? ਨਹੀਂ, ਉਹ ਠੀਕ ਹੈ, ਲੇਕਿਨ ਜਦੋਂ ਸਾਡੇ ਵੱਡੇ ਉਮਰਾਂ ਨੂੰ ਫੋਲੋ ਕਰਦੀ ਹੈ ਆਵਾਮ, ਅਗਰ ਉਮਰਾ ਉਥੇ ਅਸੈਂਬਲੀ 'ਚ ਪਾਬੰਦੀ ਲੱਗ ਜਾਏਗੀ ਕਿ ਜੀ ਪੰਜਾਬੀ 'ਚ ਤਕਰੀਰ ਨਹੀਂ ਕਰ ਸਕਦੇ, ਤੁਹਾਡੇ ਟਨਿਓਰ 'ਚ ਪੰਜਾਬੀ 'ਚ ਤਕਰੀਰ ਨਹੀਂ ਹੋਈ। ਸਰ ਮੈਂ ਗੁਜ਼ਾਰਿਸ਼ ਕਰਾਂ ਜਨਾਬ ਨੂੰ, ਮੈਂ ਜਨਾਬ ਨੂੰ ਗੁਜ਼ਾਰਿਸ਼ ਕਰਾਂ ਕਿ ਪੰਜਾਬੀ ਨਹੀਂ ਹੁੰਦੀ ਤੇ ਸਿੰਧੀ 'ਚ ਵੀ ਨਹੀਂ ਹੁੰਦੀ, ਬਲੋਚੀ 'ਚ ਵੀ ਨਹੀਂ ਹੁੰਦੀ, ਪਸ਼ਤੋ 'ਚ ਵੀ ਨਹੀਂ ਹੁੰਦੀ। ਤੁਸੀਂ ਜ਼ਰਾ ਇਹ ਵੀ ਕਰਦੇ ਨੇ, ਮੈਂ ਸੁਣੀਆਂ ਨੇ ਜੀ। ਨਹੀਂ, ਉਹ ਨੈਸ਼ਨਲ ਅਸੈਂਬਲੀ ਹੈ, ਉਹ ਨੈਸ਼ਨਲ ਅਸੈਂਬਲੀ ਹੈ, ਤੇ ਨੈਸ਼ਨਲ ਅਸੈਂਬਲੀ ਦੇ ਵਿੱਚ ਤੁਸੀਂ ਨੈਸ਼ਨਲ ਜਿਹੜੀ ਤੁਹਾਡੀ ਲੈਂਗੁਏਜ ਹੈ ਉਹ ਤੇ ਕਰਨਾ, ਜਾਂ ਤੁਹਾਡੀ ਇੰਟਰਨੈਸ਼ਨਲ ਲੈਂਗੁਏਜ ਹੈ ਅੰਗਰੇਜ਼ੀ ਤੇ ਕੀ ਕਰਨੀ ਹੈ। ਪੰਜਾਬ ਅਸੈਂਬਲੀ ਦੀ ਗੱਲ ਕਰ ਰਿਹਾ ਜੀ ਮੈਂ, ਪੰਜਾਬ ਅਸੈਂਬਲੀ ਦੀ। ਦੇਖੋ ਨਾ, ਮੈਂ ਤੁਹਾਨੂੰ ਇਹੀ ਗੱਲ ਪੈ ਕਰਦਾ, ਤੁਸੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਮੇਰੇ ਨਜ਼ਦੀਕ ਮੈਂ ਕਹਿੰਦਾ ਜੀ, ਮੈਂ ਪੰਜਾਬੀ ਬੋਲਣਾ, ਪੰਜਾਬੀ ਨੂੰ ਪਸੰਦ ਕਰਨਾ, ਬੋਲਣਾ ਪਸੰਦ ਕਰਨਾ। ਮੇਰੇ ਨਾਲ ਕੋਈ ਅੰਗਰੇਜ਼ੀ ਬੋਲਦਾ, ਮੈਂ ਜਾਣ ਕੇ ਉਹਦਾ ਪੰਜਾਬੀ ਬੋਲਦਾ। ਲੇਕਿਨ ਇਹ ਤਾਂ ਤੁਸੀਂ ਜ਼ਾਤੀ ਤੌਰ ਤੇ ਕਰ ਸਕਦੇ ਹੋ। ਤੁਸੀਂ ਅਗਰ ਖੁਦ ਨਹੀਂ ਕਰਨਾ ਚਾਹੁੰਦੇ ਤੇ ਹਕੂਮਤ ਤੁਹਾਨੂੰ ਜ਼ਬਰਦਸਤੀ ਤਲਵਾਰ ਦਿਖਾ ਰਹੀ ਜਾਂ ਗੋਲੀ ਰੱਖ ਕੇ ਨਹੀਂ ਕਰਾ। ਸਰ ਉਹ ਤੇ ਇੰਡੀਵਿਜੂਅਲ ਲੈਵਲ ਤੇ ਅਸੀਂ ਕਰ ਰਹੇ ਹਾਂ, ਲੇਕਿਨ ਅਰਜ਼ੇ ਵੇ ਕਿ 1849 ਤੋਂ ਲੈ ਕੇ 173-74 ਸਾਲ ਹੋ ਗਏ ਨੇ ਪੰਜਾਬੀ ਸਕੂਲ ਬੰਦ ਕੀਤਿਆਂ, ਪੰਜਾਬੀ ਕਾਇਦੇ ਬ੍ਰਿਟਿਸ਼ ਰਾਜ ਨੇ ਸਾੜੇ ਸਨ, ਪੰਜਾਬੀ ਕਿਤਾਬਾਂ ਸਾੜੀਆਂ ਸਨ। ਉਦੋਂ ਦੇ 850 ਦੇ ਕਰੀਬ ਸਕੂਲ ਸਨ ਜਿਹੜੇ ਉਹ ਬੰਦ ਹੋਏ, ਤੇ ਹੁਣ ਇੰਨਾ ਲੰਬਾ ਜ਼ਬਰ ਹੋਏਗਾ ਤੇ ਜ਼ਾਹਿਰ ਹੈ ਉਹਦੇ ਵਿੱਚ ਫਿਰ ਆ ਕੇ ਇਹ ਜਿਹੜਾ ਆਮ ਪੰਜਾਬੀ ਉਹਦੇ ਵਾਸਤੇ ਤਾਂ ਇਹੀ ਰਹਿ ਜਾਂਦਾ ਕਿ ਖਰੇ ਕੋਈ ਨੌਜ਼ੁਬਿल्ला ਕੋਈ ਮਾੜੀ ਜ਼ੁਬਾਨ ਹੈ, ਜਿਵੇਂ ਉਹ ਸਾਹੀਵਾਲ ਦੀ ਪ੍ਰਿੰਸੀਪਲ ਨੇ ਆਖ ਦਿੱਤਾ ਸੀ ਕਿ ਫਾਉਲ ਮੈਂ ਤੁਹਾਨੂੰ ਗੱਲ ਜਿਹੜੀ ਤੁਸੀਂ ਮੇਰਾ ਖਿਆਲ ਹੈ ਸ਼ਾਇਦ ਤੁਹਾਨੂੰ ਇਲਮ ਨਹੀਂਗਾ ਕਿ ਜੇ ਫਿਰ ਤੁਸੀਂ ਅਗਰ ਕਰਨਾ, ਤੁਸੀਂ ਅਗਰ ਪੰਜਾਬੀ ਜ਼ੁਬਾਨ ਵਿੱਚ ਵੀ ਤੁਸੀਂ ਐਮਏ ਕਰਨਾ ਜਾਂ
BA करना है तो ਤੁਹਾਨੂੰ ਕੋਈ ਰੋਕਦਾ ਤਾਂ ਨਹੀਂ, ਪੰਜਾਬੀ ਕਰੋ, ਨਹੀਂ ਸਰ, ਰੱਖ ਲਓ MA ਆਪਣਾ BA ਸਬਜੈਕਟ ਦੀ ਪੰਜਾਬੀ। ਗੱਲ ਨਹੀਂ ਜੀ, ਅਰੇ ਬੁਨਿਆਦੀ ਪੰਜਾਬ ਕਰਨਾ ਤਾਂ ਐਜੂਕੇਸ਼ਨ ਜਿਹੜੀ ਪੰਜਾਬੀ ਹੈ ਹੈ, ਨਹੀਂ ਉਹ ਕਰਨਾ ਯੂਨੈਸਕੋ, ਤਾਂ ਤੁਸੀਂ ਉਹ ਪੰਜਾਬੀ ਹੀ ਹੈ ਨਾ। ਯੂਨੈਸਕੋ ਦੁਨੀਆ ਦੇ ਸਕਾਲਰ ਕਹਿੰਦੇ ਨੇ ਕਿ ਬੇਸਿਕ ਐਜੂਕੇਸ਼ਨ ਵਾਸਤੇ ਮਦਰ ਲੈਂਗੁਏਜ ਦਾ ਕੋਈ ਮੁਤਬਾਦਲ ਨਹੀਂ। ਮੈਂ ਤੇ ਗੁਜ਼ਾਰਿਸ਼ ਸਾਡੇ ਜਿਹੜੀ ਤਾਂ ਕਰਨਾ ਪਿਆ, ਪ੍ਰਾਇਮਰੀ 'ਚ ਪੜ੍ਹਾਈ ਨਹੀਂ ਜਾਂਦੀ, PhD ਕਰਵਾਈ ਜਾਂਦੇ ਨੇ। ਇਹ ਖਰਾਈ ਜਾਂਦੇ ਤੇ ਜਿਹਨੂੰ ਸ਼ੌਕ ਹੈ ਕਰ ਲੈਂਦਾ, ਹੁਣ ਤਾਂ ਉਹਨੂੰ ਰੋਕ ਸੇ ਮਨਾ ਤਾਂ ਨਹੀਂ ਕਰ ਸਕਦੇ ਨਾ ਤੁਸੀਂ, ਮਤਲਬ ਉਹ ਤੁਸੀਂ ਉਹਨੂੰ ਮਨਾ ਤਾਂ ਨਹੀਂ ਕਰ ਸਕਦੇ। ਮਤਲਬ ਇਹਦਾ ਮਤਲਬ ਹੈ ਕਿ ਉਹਨੂੰ ਰੈਕਗਨਾਈਜ਼ ਕੀਤਾ ਗਿਆ ਜ਼ੁਬਾਨ ਨੂੰ, ਪੰਜਾਬੀ ਨੂੰ, ਜੇ ਪੰਜਾਬੀ ਤੁਸੀਂ PhD ਵੀ ਕਰ ਸਕਦੇ ਹੋ, ਪੰਜਾਬੀ ਤੁਸੀਂ ਮਾਸਟਰ ਵੀ ਕਰ ਸਕਦੇ ਹੋ, ਪੰਜਾਬੀ ਤੁਸੀਂ ਗ੍ਰੈਜੂਏਸ਼ਨ ਵੀ ਕਰ ਸਕਦੇ ਹੋ। ਹੁਣ ਰਹਿ ਗਈ ਤੁਹਾਡੀ ਗੱਲ ਬੇਸਿਕ ਬੁਨਿਆਦੀ ਤੌਰ ਤੇ ਇਹਦੇ ਵਿੱਚ ਇਹ ਵੇ ਕਿ ਇਹਦੇ ਵਿੱਚ ਵੀ ਤੇ ਕਮ ਸੇ ਕਮ ਕੰਸੈਂਟ ਲੈਣਾ ਪਏਗਾ ਕਿ ਆਇਆ ਬੱਚੇ ਪੰਜਾਬੀ ਨੂੰ ਸਮਝ ਜਾਣਗੇ। ਆਰ ਇੰਨੀ ਦੇਰ ਹੋ ਗਈ ਹੈ ਹੁਣ ਉਹ ਪੰਜਾਬੀ ਕਦੀ ਕਿਸੇ ਪੜ੍ਹੀ ਨਹੀਂ। ਦੇਖੋ ਬੋਲਣ ਵਿੱਚ ਔਰ ਪੜ੍ਹਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਔਰ ਲਿਖਣ ਵਿੱਚ ਵੀ। ਪੰਜਾਬੀ ਲਿਖਣ ਵਿੱਚ, ਪੰਜਾਬੀ ਪੜ੍ਹਨ ਵਿੱਚ ਤੇ ਪੰਜਾਬੀ ਬੋਲਣਾ ਤੇ ਬਹੁਤ ਆਸਾਨ ਹੈ, ਲਿਖਣਾ ਔਰ ਉਹਨੂੰ ਪੜ੍ਹਨਾ ਔਖਾ ਜੇ ਜੀ। ਉਹ ਤੇ ਜਦੋਂ ਪੜ੍ਹਾਈ ਲਿਖਾਈ ਜਾਏਗੀ ਉਦੋਂ ਹੀ ਲਿਖਣੀ ਪੜ੍ਹਨੀ ਆਏਗੀ। ਤੇ ਤੁਸੀਂ ਇਹ ਮੈਂ ਕਿਹਾ ਇਹ ਬੱਚੇ ਉਦੋਂ ਹੀ ਸਿੱਖਣਗੇ ਜਦੋਂ ਤੁਸੀਂ ਤੇ ਮੈਂ ਇਸ ਦੁਨੀਆ 'ਚ ਨਹੀਂ ਹੋਵਾਂਗੇ। ਹੋ ਸਕਦਾ ਉਦੋਂ ਇਹਨਾਂ ਨੂੰ ਹਾਂਜੀ ਸਮਝ ਆ ਜਾਏ, ਪੜ੍ਹਨ ਦੀ ਵੀ ਸਮਝ ਆ ਜਾਏ ਤੇ ਲਿਖਣ ਦੀ ਵੀ ਸਮਝ ਆ ਜਾਏ। ਹਾਂ ਜੀ, ਦੇਖੋ ਜਦੀਦ ਦੁਨੀਆ ਤੇ ਇਧਰ ਆਂਦੀ, ਜਦੀਦ ਦੁਨੀਆ ਤੇ ਕਹਿੰਦੀ ਕਿ ਇੱਕ ਇੰਟਰਨੈਸ਼ਨਲ ਲੈਂਗੁਏਜ ਹੋਣੀ ਚਾਹੀਦੀ ਹੈ ਔਰ ਇੱਕ ਤੁਹਾਡੀ ਧਰਤੀ ਦੀ ਜ਼ੁਬਾਨ ਮਦਰ ਲੈਂਗੁਏਜ ਹੋਣੀ ਚਾਹੀਦੀ ਹੈ। ਤੇ ਸਾਡੇ ਇੱਥੇ ਅਨਫੋਰਚੂਨੇਟ ਇਹ ਵੇ ਕਿ ਤਿੰਨ ਜ਼ੁਬਾਨਾਂ ਨੇ, ਉਹਦੇ ਵਿੱਚ ਸਾਡੀ ਜਿਹੜੀ ਸਿਰਫ ਪੰਜਾਬੀਆਂ ਦੀ ਮਾਂ ਬੋਲੀ ਜਿਹੜੀ ਉਹ ਕਤਲ ਹੋ ਗਈ ਹੈ, ਉਹ ਉਰਦੂ ਨੂੰ ਜ਼ਿੰਦਾ ਰੱਖਣ ਦੇ ਚੱਕਰ 'ਚ। ਤੇ ਉਹ ਫਿਰ ਵੀ ਨਹੀਂ ਜ਼ਿੰਦਾ, ਹੁਣ ਲੋਕੀ ਅੰਗਰੇਜ਼ੀ ਵੱਲੇ ਟੁਰੇ ਜਾਂਦੇ ਨੇ। ਤੇ ਅੰਗਰੇਜ਼ੀ ਚੂੰਕਿ ਰੋਜ਼ਗਾਰ ਦੀ ਜ਼ੁਬਾਨ ਹੈ, ਇੰਟਰਨੈਸ਼ਨਲ ਲੈਂਗੁਏਜ ਹੈ, ਸਾਇੰਸ ਐਂਡ ਟੈਕਨੋਲੋਜੀ ਦੀ ਜ਼ੁਬਾਨ ਹੈ, ਉਰਦੂ ਨਿਰੀ ਸ਼ਾਇਰੀ ਦੀ ਜ਼ੁਬਾਨ ਹੈ ਜੀ। ਤੇ ਨਹੀਂ ਇਹ ਉਹ ਜਿਹੜੀ ਤੇ ਮਦਰ ਲੈਂਗੁਏਜ ਹੈ, ਇਹਨੂੰ ਕੋਈ ਅਹਿਮੀਅਤ ਨਹੀਂ। ਇਹ ਸੂਫੀਆਂ ਦੀ, ਔਲੀਆ ਅੱਲਾ ਦੀ ਜ਼ੁਬਾਨ, ਜਿੰਦੇ 'ਚ ਅਮਨ ਦਾ ਫਲਸਫਾ ਹੈ, ਭਾਈਚਾਰੇ ਦਾ ਫਲਸਫਾ ਹੈ, ਇਹ ਅਸੀਂ ਨਹੀਂ ਇਹਦੇ ਤੋਂ ਦੂਰ ਕਰ ਦਿੱਤਾ ਹੈ। ਵੈਸੇ ਤੇ ਔਲੀਆ ਕਲਾਮ ਜਿਹੜੇ ਸਨ, ਤੁਸੀਂ ਮਤਲਬ ਲੇਟੈਸਟ ਔਲੀਆ ਕਲਾਮ ਦੀ ਗੱਲ ਕਰਦੇ ਹੋ। ਪੁਰਾਣੇ ਜਿੱਥੇ ਰਹਿਣ ਵਾਲੇ ਔਲੀਆ ਕਲਾਮ ਸਾਰੇ ਫਾਰਸੀ 'ਚ ਹੀ ਗੱਲ ਕਰਦੇ ਸਨ। ਉਹਨਾਂ ਦੇ ਸਾਰੇ ਜਿਹੜੇ ਹੈਗੇ ਨੇ ਆਪਣੇ ਉਹ ਅਫਕਾਰ ਵੀ ਉਹ ਵੀ ਫਾਰਸੀ 'ਚ ਸਨ, ਕਿਉਂਕਿ ਫਾਰਸੀ ਪੁਰਾਣੀ ਪਰ ਜ਼ੁਬਾਨ ਸਰ, ਹੈ ਨਾ। ਜਿਵੇਂ ਵਾਰਿਸ ਸ਼ਾਹ ਕਿਸੇ ਨੂੰ ਯਾਦ ਹੈ ਜਾਂ ਜਿਵੇਂ ਬਾਬਾ ਫਰੀਦ ਯਾਦ ਹੈ, ਉਹ ਫਾਰਸੀ ਵਾਲੇ ਔਲੀਆ ਤੋਂ ਉਵੇਂ ਯਾਦ ਨਹੀਂ ਨੇ ਜੀ। ਔਰ ਅੱਲਾਹ ਪਾਕ ਤੇ ਆਪ ਕੁਰਾਨੇ ਜੇ ਪਾਕ 'ਚ ਬੱਚੇ ਤੁਹਾਨੂੰ ਦੱਸਿਆ ਫਰਮਾਇਆ ਕਿ ਨਾ, ਮੈਂ ਆਪਣੇ ਨਬੀਆਂ ਨੂੰ ਬੋਲੀਆਂ ਦੇ ਕੇ ਘੱਲਿਆ, ਉਹਨਾਂ ਦੀਆਂ ਕੌਮਾਂ ਦੀਆਂ। ਬਸ ਮੁxtਲਿਫ ਗੱਲਾਂ, ਮੁxtਲਿਫ ਚੀਜ਼ਾਂ ਹੋ ਗਈਆਂ ਨਾ ਜੀ। ਵਕਤ ਦੇ ਨਾਲ ਬੜੀਆਂ ਕੁਝ ਤਬਦੀਲੀਆਂ ਆ ਗਈਆਂ। ਵਕਤ ਦੇ ਨਾਲ ਲੋਕ ਬਦਲ ਗਏ, ਵਕਤ ਦੇ ਨਾਲ ਖਿਆਲਾਤ ਬਦਲ ਗਏ, ਵਕਤ ਦੇ ਨਾਲ ਆਪਣੀ ਤੁਹਾਡੀ ਸਕਾਫਤ ਬਦਲ ਗਈ। ਤੇ ਉਹ ਇਸ ਤਰ੍ਹਾਂ ਹੁੰਦਾ ਰਹਿੰਦਾ। ਕਿਸੇ ਵਕਤ ਅਗਰ ਤੁਸੀਂ ਉਹਨੂੰ ਜਾਰੀ ਰੱਖੋਗੇ, ਮੈਂ ਤੇ ਇਹ ਦੁਆ ਕਰਾਂਗਾ ਤੁਸੀਂ ਇਹਨੂੰ ਜਾਰੀ ਰੱਖੋ, ਸ਼ਾਇਦ ਹੋ ਸਕਦਾ ਕਿਸੇ ਵਕਤ ਤੁਸੀਂ ਕਾਮਯਾਬ ਹੋ ਜਾਓ। ਜੀ ਅਸੀਂ ਲੱਗੇ ਆ ਜੀ ਸਿਆਸੀ ਤਹਿਰੀਕ ਮੈਂ ਕਿਹਾ ਹੁਣ ਇਸੇ ਵਾਸਤੇ ਚਲਾਈਏ ਜੀ। ਤੁਸੀਂ ਬੋਲ ਕੇ ਥਕੇ ਨਹੀਂ, ਮੈਂ ਕਿਹਾ ਹੁਣ ਅਸੀਂ ਬੰਦ ਨਾ ਕਰ ਲਈਏ, ਫੇਰ ਕਿਸੇ ਅੱਛਾ ਚਲੋ ਜੀ, ਤੁਸੀਂ ਥੱਕ ਗਏ ਹੋ, ਮੈਂ ਤਾਂ ਕੀ ਥਕਣਾ ਜੀ। ਇਸ ਮੌਜੂ ਤੋਂ ਮੈਂ ਸੁਬਾਹ ਸ਼ਾਮ 24 ਘੰਟੇ ਮੈਂ ਤਾਂ ਆਪਣੀ ਜ਼ਿੰਦਗੀ ਵਕਫ ਕਰਤੀ। ਜਿਹੜਾ ਥੋੜਾ ਜਿਹਾ ਟਾਈਮ ਬਾਕੀ ਰਹਿ ਗਿਆ ਮੇਰੀ ਜ਼ਿੰਦਗੀ ਦਾ, ਉਹ ਇਸੇ ਮਿਸ਼ਨ ਤੇ ਹੈ ਜੀ। ਅੱਲਾਹ ਤੁਹਾਨੂੰ ਹਿੰਮਤ ਦੇ ਔਰ ਆਮੀਨ। ਕਾਮਯਾਬੀਆਂ ਦੇ ਜੀ। ਬਸ 2-4 ਸਵਾਲ ਫਿਰ ਅਸੀਂ ਖਤਮ ਕਰਨੇ ਜੀ, ਵਫਾਕੀ ਹੁਕੂਮਤ ਦੇ ਹਵਾਲੇ ਨਾਲ ਔਰ ਜੁਡੀਸ਼ਰੀ ਦੇ ਹਵਾਲੇ ਨਾਲ, ਜਿਹੜੇ ਕਿ ਆਮ ਮੌਜ਼ੂਆਤ ਦੇ ਸਵਾਲ ਨੇ। ਇੱਕ ਤੇ ਇਹ ਕਿ ਅਦਲੀਆ ਜਿਹੜੀ ਉਹ ਇਫਤਿਖਾਰ ਚੌਧਰੀ ਵਾਲੀ ਅਦਲੀਆ ਤੁਸੀਂ ਸਪੋਰਟ ਕੀਤੀ ਸੀ, ਤੇ ਇਫਤਿਖਾਰ ਚੌਧਰੀ ਤੋਂ ਬਾਅਦ ਅਦਾਲਤਾਂ ਦਾ ਸ਼ਾਇਦ ਜਿਹੜੀ ਕਾਰਕਰਦਗੀ ਜਾਂ ਐਕਟਿਵਿਜ਼ਮ ਜਾਂ ਕਹਿ ਲਓ ਕਿ ਜਮਹੂਰੀਅਤ ਮਜ਼ੀਦ ਥੱਲੇ ਚਲੀ ਗਈ ਹੈ। ਤੇ ਤੁਹਾਨੂੰ ਕਦੀ ਪਛਤਾਵਾ ਨਹੀਂ ਹੁੰਦਾ ਜੀ? ਸ਼ਾਹ ਸਾਹਿਬ ਇਹਦਾ ਤੁਹਾਨੂੰ ਦੋ ਲਫ਼ਜ਼ਾਂ ਹੀ ਜਵਾਬ ਦੇ ਦਿਆਂ ਜੀ ਜੀ ਇਸ ਗੱਲ ਦਾ। ਜੀ ਦੇਖੋ, ਇਨਸਾਨ ਗਲਤੀ ਦਾ ਪੁਤਲਾ ਹੈ। ਠੀਕ, ਬੇਸ਼ੱਕ। ਇਹ ਨਹੀਂ, ਬਸ ਕਾਫੀ ਹੈ ਇਹਦਾ ਜਵਾਬ। ਹੁਣ ਤੁਸੀਂ ਕੀ ਅੱਗੇ ਵੇ ਫਾਰਵਰਡ ਕੀ ਦੇਖਦੇ ਹੋ? ਕਿਸ ਤਰ੍ਹਾਂ ਇਹ ਜਿਹੜਾ ਅਦਾਲਤਾਂ ਦੇ ਫੈਸਲੇ ਆ ਰਹੇ ਨੇ, ਜ਼ਾਹਿਰ ਹੈ ਉਹਦੇ ਤੇ ਅਸੀਂ ਪਬਲਿਕਲੀ ਗੱਲ ਵੀ ਨਹੀਂ ਕਰ ਸਕਦੇ। ਅਸੀਂ ਦਿਨ ਬ ਦਿਨ ਪਾਬੰਦੀਆਂ ਦੇ ਸ਼ਿਕਾਰ ਹੋ ਰਹੇ ਹਾਂ, ਜ਼ਰਾਏ ਇਬਲਾਗ ਤੇ ਵੀ ਪਾਬੰਦੀਆਂ ਨੇ, ਔਰ ਇੱਕ ਤਰ੍ਹਾਂ ਦਾ ਗੈਰ ਐਲਾਨੀਆ ਮਾਰਸ਼ਲ ਲਾਈ ਹੈ। ਮੈਂ ਕਾਸ਼ ਵਕੀਲ ਹੁੰਦਾ ਤੇ ਮੈਂ ਖੁੱਲ ਕੇ ਤੁਹਾਡੇ ਨਾਲ ਗੁਫ਼ਤਗੂ ਕਰਦਾ। ਹੁਣ ਮੈਂ ਵਕੀਲ ਹੈ ਕੋ ਨਹੀਂ,
ਤੇ ਜੇ ਕੋਈ ਮੇਰੇ ਸਿਰ ਤੇ ਤਲਵਾਰ ਖਲੋਤੀ ਮੈਨੂੰ ਵਕੀਲ ਕਰਨਾ ਪਏਗਾ ਤੇ ਵਕੀਲ ਬੜੇ ਮਹਿੰਗੇ ਨੇ। ਤੇ ਮੇਰਾ ਖਿਆਲ ਅਸੀਂ ਇਸ ਟੌਪਿਕ ਨਾ ਹੀ ਗੱਲ ਕਰੀਏ ਤੇ ਜ਼ਿਆਦਾ ਠੀਕ ਬਿਹਤਰ ਹੈ ਹੈ। ਜੀ। ਉਹ ਤੁਹਾਡੀ ਇਮਰਾਨ ਸਿਹਤ ਖਾਨ ਤੋਂ ਵਾਸਤੇ ਵੀ ਜਾਨ ਤੇ ਕਿਨ ਤੁਹਾਡੇ ਆਉਣ ਵਾਲੇ ਛੁੱਟਣੀ ਜੀ ਕੱਲ੍ਹ ਸਾਡੀ। ਵਾਸਤੇ ਵੀ। ਮੈਂ ਅੱਜ ਕਰਦਾ ਨਾ ਜਾਨ ਇਸੇ ਛੁੱਟਣੀ ਹੈ, ਬਸ ਦੁਆ ਕਰਦੇ ਰਹੋ, ਤਸਬੀਹ ਕਰੋ, ਕਿਉਂਕਿ ਹੁਣੇ ਮੁਲਕ ਤਸਬੀਹ ਤਸਬੀਹਾਂ ਨਾਲ ਕਰੀਏ ਹੀ ਜੀ। ਚੱਲੇਗਾ। ਮੈਂ ਅੱਜ ਕਹਿੰਦਾ ਸਰ ਮੁਲਕ ਇੱਕ ਤਸਬੀਹਾਂ ਨਾਲ ਹੀ ਚੱਲੇਗਾ। ਤਵੀਜ਼ ਗੰਡੇ ਨਾਲ ਨਹੀਂ ਜੀ, ਹਾਂ ਬਸ ਤਵੀਜ਼ ਜਾਂ ਗੰਡੇ ਨਾਲ ਪੀਰ ਵੀ ਪੀਰ ਚੱਲ। ਜਾਂ ਕਿਸੇ ਪੀਰ ਜਾਂ ਪੀਰ ਨਾਲ ਕਿਸੇ ਨਾਲ ਵਿਆਹ ਕਰ ਲਓ ਜਾਂ ਪੀਰ ਨਾਲ ਵਿਆਹ ਹਾਂਜੀ ਕਰ ਲਓ ਤੇ ਤਾਂ ਹੀ ਕੰਮ ਚੱਲਣਾ ਜੀ। ਹਾਂ ਤਾਂ ਹੀ ਕੰਮ ਉਹਦੇ ਚੱਲਣਾ ਹੈ। ਬਗੈਰ ਤੇ ਨਹੀਂ ਚੱਲਦਾ ਨਾ ਕੰਮ। ਹਾਂ ਜੀ। ਸਹੀ। ਤੇ ਸਰ ਇਹ ਜਿਹੜੀ ਐਸਟੈਬਲਿਸ਼ਮੈਂਟ ਡੇਗਨ ਟੁਰੀ ਹੈ ਨੂਨ ਲੀਗ, ਜ਼ਾਹਿਰ ਹੈ ਨੂਨ ਲੀਗ ਦਾ ਮਾਜ਼ੀ ਇੰਜ ਦਾ ਨਹੀਂ ਸੀ ਐਂਟੀ ਐਸਟੈਬਲਿਸ਼ਮੈਂਟ। ਤੇ ਹੁਣ ਜਿਹੜੀ ਇਹ ਸਿਆਸਤ ਹੈ, ਤੁਸੀਂ ਤਾਂ ਦੋਵੇਂ ਦੌਰ ਦੇਖੇ ਨੇ ਔਰ ਪਹਿਲਾ ਦੌਰ ਵੀ ਚੰਗੀ ਤਰ੍ਹਾਂ ਦੇਖਿਆ। ਤੁਸੀਂ ਕੀ ਫਰਕ ਦੇਖਦੇ ਹੋ ਅੱਜ ਦੀ ਨੂਨ ਲੀਗ 'ਚ ਤੇ 1985 ਔਰ 90 ਦੀ ਨੂਨ ਲੀਗ 'ਚ? ਦੇਖੋ ਉਸ ਵੇਲੇ ਸ਼ੁਰੂਆਤ ਸੀ ਨੂਨ ਲੀਗ 85 ਤੇ ਨੂਨ ਲੀਗ ਨਹੀਂ ਸੀਗੀ, 85 ਤੇ ਮੁਸਲਿਮ ਲੀਗ ਹੀ ਸੀ। ਇਹ ਜਾ ਕੇ ਫਿਰ 88 ਦੇ ਬਾਅਦ ਨੂਨ ਲੀਗ ਬਣੀ। ਤੇ ਉਸ ਵੇਲੇ ਚੂੰਕਿ ਬਿਲਕੁਲ ਉਹ ਕੀ ਕਹਿੰਦੇ ਨੇ ਸ਼ੁਰੂਆਤ ਸੀ ਤੇ ਕੋਈ ਨਾ ਜ਼ਿਆਦਾ ਮੈਚੁਰਿਟੀ ਪੋਲੀਟੀਕਲ ਮੈਚੁਰਿਟੀ ਨਹੀਂ ਸੀ। ਆਹਿਸਤਾ ਆਹਿਸਤਾ ਪੋਲੀਟੀਕਲ ਮੈਚੁਰਿਟੀ ਆਦੀ ਗਈ ਔਰ ਫਿਰ ਉਹਦੇ ਬਾਅਦ ਜ਼ਰਾ ਥੋੜਾ ਇਹ ਮਤਲਬ ਆਵਾਜ਼ ਇਹ ਉਠਾਈ ਗਈ ਕਿ ਭਈ ਸਿਆਸਤ ਨੂੰ ਸਿਆਸਤ ਰਹਿ ਦਈਏ ਤੇ ਅਦਾਰੇ ਆਪਣਾ ਆਪਣਾ ਕੰਮ ਕਰਨ। ਆਹਿਸਤਾ ਉਸ ਚੀਜ਼ ਨੂੰ ਉਜਾਗਰ ਕਰਨਾ ਸ਼ੁਰੂ ਕਰਤਾ। ਹੁਣ ਜ਼ਰਾ ਥੋੜਾ ਜ਼ਿਆਦਾ ਮਤਲਬ ਮਜ਼ਬੂਤੀ ਨਾਲ ਉਸ ਸਵਾਲ ਨੂੰ ਉਠਾਇਆ ਜਾ ਰਿਹਾ ਬਸ। ਲੇਕਿਨ ਤੁਸੀਂ ਸਮਝਦੇ ਹੋ ਕਿ ਜਿਹੜਾ ਇੱਕ ਪੁਰਾਣਾ ਇਮੇਜ ਸੀ 99 ਤੋਂ ਪਹਿਲੇ ਤੱਕਰ ਦਾ ਪ੍ਰੋ ਐਸਟੈਬਲਿਸ਼ਮੈਂਟ ਜਾਂ ਆਰਮੀ ਲਵਿੰਗ ਜਿਹੜਾ ਇਮੇਜ ਸੀ, ਉਹਦਾ ਵੋਟ ਬੈਂਕ ਜਿਹੜਾ ਹੈ ਉਹ ਮੁਤਾਸਰ ਨਹੀਂ ਹੋਏਗਾ ਇਸ ਨਵੀਂ ਸਿਆਸਤ ਨਾਲ? ਨਹੀਂ 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 ਜੀ, ਨਹੀਂ ਨਹੀਂ ਨਹੀਂ। ਇਹ ਅਸਲ ਤੇ ਦੇਖੋ ਨਾ ਗੱਲ ਇਹ ਵੋਟ ਮੁਤਾਸਰ ਉਸ ਨੂੰ ਹੁੰਦਾ ਜਿਸ ਨੂੰ ਕੋਈ ਬਲੰਡਰ ਮਾਰੋ। ਹੁਣ ਅਗਰ ਤੁਸੀਂ ਕੋਈ ਚੀਜ਼ ਐਸੀ ਗੱਲ ਕਰਦੇ ਹੋ ਜਿਹਦਾ ਕਿ ਆਵਾਮ ਨੂੰ ਬੈਨੀਫਿਸ਼ਰੀ ਹੋ ਸਕਦੀ ਹੈ, ਆਉਣ ਵਾਲੇ ਵਕਤ 'ਚ ਮੁਲਕ ਬੈਨੀਫਿਸ਼ਰੀ ਹੋ ਸਕਦਾ ਹੈ ਜਾਂ ਉਹਦਾ ਬਿਹਤਰੀ ਹੋ ਸਕਦੀ ਹੈ, ਇਸ ਅਦਾਰੇ ਦੀ ਬਿਹਤਰੀ ਹੋ ਸਕਦੀ ਹੈ, ਤੇ ਮੇਰਾ ਨਹੀਂ ਖਿਆਲ ਕੋਈ ਇਫੈਕਟ ਹੋਏਗਾ, ਬਲਕਿ ਉਹਦੇ ਵੋਟ ਤੁਹਾਡੇ ਵੱਧ ਜਾਣਗੇ। ਵੱਧ ਜਾਣਗੇ, ਬਿਲਕੁਲ ਬੇਸ਼ੱਕ। ਤੇ ਇਹ ਤੁਸੀਂ ਸਮਝਦੇ ਹੋ ਕਿ ਜਿਹੜਾ ਪੀਡੀਐਮ ਦਾ ਇਤਿਹਾਦ ਹੈ ਇਹ ਇੰਨੀ ਕੁ ਆਵਾਮੀ ਤਾਕਤ ਰੱਖਦਾ ਹੈ, ਸਟਰੀਟ ਪਾਵਰ ਖਾਸ ਤੌਰ ਤੇ, ਕਿ ਇਹ ਇੱਕ ਸਿਲੈਕਟਡ ਹਕੂਮਤ ਨੂੰ ਹਟਾ ਸਕਦਾ ਹੈ? ਡਿਪੈਂਡ ਕਰਦਾ ਜੀ। ਦੇਖੋ ਆਉਣ ਵਾਲੇ ਵਕਤ ਵਿੱਚ ਕੀ ਫੈਸਲਾ ਹੁੰਦਾ ਜਾਂ ਕਿਸ ਤਰ੍ਹਾਂ ਫੈਸਲਾ ਕੀਤਾ ਜਾਂਦਾ ਜਾਂ ਉਸਦੇ ਕੀ ਲਾਇਮ ਅਮਲ ਤਿਆਰ ਕੀਤਾ ਜਾਂਦਾ, ਕੀ ਐਕਸ਼ਨ ਲਿੱਤਾ ਜਾਂਦਾ, ਤੇ ਆਉਣ ਵਾਲਾ ਵਕਤ ਦੱਸੇਗਾ ਸ਼ਾਹ ਸਾਹਿਬ। ਇਸ ਵੇਲੇ ਤੁਸੀਂ ਟੂ ਅਰਲੀ, ਬਹੁਤ ਜਲਦੀ ਹੈ, ਅਸੀਂ ਉਹ ਕਮੈਂਟ ਦਈਏ ਆਪਣੇ। ਸਹੀ ਸਹੀ। ਮਤਲਬ ਤੁਸੀਂ ਨੀਅਰ ਫਿਊਚਰ 'ਚ ਇਸਦਾ ਕੋਈ ਪ੍ਰਿਡਿਕਟ ਨਹੀਂ ਕਰਨਾ ਚਾਹੁੰਦੇ ਜਾਂ ਦੇਖ ਨਹੀਂ ਰਹੇ ਕਿ ਵੈਸੀ ਕੁਝ ਪ੍ਰੈਡਿਕਟ, ਸਿਆਸਤ ਦੀ ਪ੍ਰੈਡਿਕਸ਼ਨ ਨਹੀਂ ਹੁੰਦੀ ਹੁੰਦੀ। ਸਹੀ, ਜਾਂ ਬਿਲकुल ठीक, सही, ठीक है सर, बहुत शुक्रिया, थैंक यू वेरी मच। बड़े एहसानमंद हाँ तुसी वक्त दिता और खास तौर पे इस मौजू ते गल कीती। और एक रिक्वेस्ट ही है कि इस मौजू नू कम अज कम एक नैशनल लैवल दी डिबेट जरूर बनाया जाए, ਇਹਦੇ ਉੱਤੇ ਨੈਸ਼ਨਲ ਲੈਵਲ ਦੀ ਡਿਬੇਟ ਜ਼ਰੂਰ ਕੀਤੀ ਜਾਏ। ਪੰਜਾਬੀਆਂ ਦੇ ਮੁਕੱਦਰ ਦੀ ਗੱਲ ਹੈ, ਪੰਜਾਬੀਆਂ ਦੇ ਫਿਊਚਰ ਦੀ ਗੱਲ ਹੈ, ਤੇ ਇਹਨੂੰ ਬਿਲਕੁਲ ਐਵੇਂ ਸਿਆਸਤਦਾਨ ਆਪਣੇ ਤਿੱਕਰ ਨਾ ਰੱਖਣ, ਬੰਦਰਬਾਨ ਤਿੱਕਰ। ਹਾਂਜੀ, ਤੇ ਥੈਂਕ ਯੂ ਵੈਰੀ ਮਚ ਸਰ, ਬਹੁਤ ਸ਼ੁਕਰੀਆ, ਰੱਬ ਤੁਹਾਨੂੰ ਸਲਾਮਤ ਰੱਖੇ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਰੱਬ ਰੱਖੇ।